USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 9 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਡ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰਪ, ਗੁਰਮੇਲ ਬਾਸੀ ਐਲ ਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ, ਜਗਦੀਸ਼ ਚੌਹਾਨ ਮੇਜਰ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਕਾਲ ਕਰ ਸਕਦੇ ਹੋ 888-888-9914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਖਬਰਾਂ ਤੋਂ ਪਹਿਲਾਂ ਰਾਜਕਰਵੀਰ ਸਿੰਘ ਜੀ, ਕੱਲ ਐਤਵਾਰ ਨੂੰ ਲਾਸ ਵੈਨਸ ਟਾਊਨ ਜੋ ਹੈਗਾ ਬੇਰੀਏ ਦੇ ਤਾਂ ਫ੍ਰਿਜ਼ਨੋ ਦੇ ਵਿਚਾਲੇ ਹਾਈਵੇ ਜਿਹੜਾ 152 ਦੇ ਉੱਤੇ ਨਵੇਂ ਗੁਰੂ ਘਰ ਦਾ ਜਿਹੜਾ ਨਿਰਮਾਣ ਹੋਇਆ, ਨਵਾਂ ਗੁਰੂ ਘਰ ਦੀ ਬਿਲਡਿੰਗ ਸਥਾਪਿਤ ਕੀਤੀ ਗਈ ਹੈ ਤੇ ਬਹੁਤ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਸੀ। ਸਾਡੀ ਟੀਮ ਵੀ ਪਹੁੰਚੀ ਹੋਈ ਸੀ ਤੇ ਉਹ ਸਾਰੀ ਕਵਰੇਜ ਜਿਹੜੀ ਆ ਅੱਜ ਹੋਪਫੁਲੀ ਸਾਰੀ ਤੁਸੀਂ ਪੰਜਾਬੀ ਜਿਹੜੀ USA ਦੀ ਫੇਸਬੁੱਕ, YouTube ਤੇ ਦੇਖ ਸਕਦੇ ਹੋ। ਬਹੁਤ ਪ੍ਰਬੰਧਕਾਂ ਨੇ ਵੀ ਪਿਆਰ ਦਿੱਤਾ, ਸੰਗਤਾਂ ਨੇ ਬਹੁਤ, ਸਾਡੇ ਜਿਹੜੇ ਉੱਥੇ ਜਿਹੜੇ ਸਾਡੇ ਲਿਸਨਰ ਆ ਉਹ ਵੀ ਮਿਲੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਲਾਸ ਵੈਨਸ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਨਵੇਂ ਜਿਹੜੇ ਆ ਗੁਰਦੁਆਰਾ ਸਾਹਿਬ ਦੇ ਉਦਘਾਟਨ ਦੇ ਮੌਕੇ ਦੇ ਉੱਤੇ। ਸੋ ਬਿਲਕੁਲ ਉਹ ਜਿਹੜਾ ਪ੍ਰੋਗਰਾਮ ਆ, ਸਮਾਗਮ ਆ, ਸੋਸ਼ਲ ਮੀਡੀਆ ਦੇ ਉੱਤੇ ਜਲਦ ਹੀ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਵੇਗਾ ਤਾਂ ਜੋ ਤੁਸੀਂ ਉਸ ਨੂੰ ਵੀ ਉੱਥੇ ਦੇਖ ਸੁਣ ਸਕੋ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਜਿਹੜੇ ਉੱਥੇ ਪਹੁੰਚੇ ਸੀ, ਬਹੁਤ ਹੀ ਰਸਪੰਨਾ ਕੀਰਤਨ ਜਿਹੜਾ ਆ ਉਹਨਾਂ ਨੇ ਉੱਥੇ ਜਿਹੜਾ ਉਹ ਪੇਸ਼ ਕੀਤਾ ਤੇ ਸੰਗਤਾਂ ਦੇ ਨਾਲ ਜਿਹੜੇ ਆ ਵਿਚਾਰ ਵੀ ਜਿਹੜੇ ਉਹ ਆਪਾਂ ਸਾਂਝੇ ਕੀਤੇ ਜੀ। ਅੱਜ ਜਿਹੜਾ ਪ੍ਰੋਗਰਾਮ ਆ ਆਪਾਂ ਦੋਨੋਂ ਜਾਣੇ ਲਾਈਵ ਫ੍ਰਿਜ਼ਨੋ ਤੋਂ ਕਰ ਰਹੇ ਹਾਂ। ਬਹੁਤ ਸਾਰੇ ਸਾਡੇ ਸਰੋਤੇ ਹੈਰਾਨ ਵੀ ਸੀ, ਅੱਛਾ ਜੀ ਤੁਸੀਂ ਸੈਨੋਜ਼ੇ ਤੋਂ ਕਰਦੇ ਹੁੰਦੇ ਆ। ਸੋ ਟੈਕਨੋਲੋਜੀ ਆ ਜੀ, ਟੈਕਨੋਲੋਜੀ ਚਾਹੇ ਪੰਜਾਬ 'ਚ ਬੈਠਾ ਹੋਵੇ ਚਾਹੇ ਕਿਤੇ ਬੈਠਾ ਹੋਵੇ, ਇਕੱਠੇ ਬਿਠਾ ਦਿੰਦੇ ਆ ਕੰਪਿਊਟਰ ਦੇ ਉੱਤੇ। ਤੇ ਅੱਜ ਅਸੀਂ ਦੋਨੋਂ ਜਾਣੇ ਫ੍ਰਿਜ਼ਨੋ ਵਾਲਾ ਜਿਹੜਾ ਸਟੂਡੀਓ ਹੈਗਾ ਸਾਡਾ, ਉੱਥੋਂ ਇਹ ਲਾਈਵ ਪ੍ਰੋਗਰਾਮ ਕਰ ਰਹੇ ਆ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਸਭ ਤੋਂ ਪਹਿਲੀ ਖਬਰ, ਨਿਊਯਾਰਕ ਸਿਟੀ ਸਾਬੇ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਡੈਨੀਅਲ ਪੈਨੀ ਨਾਮ ਦਾ ਮਰੀਨ ਵੈਟਰਨ ਸੀਗਾ, ਉਸਨੇ ਇੱਕ ਹੋਮਲੈਸ ਜਿਹੜਾ ਬੰਦਾ ਸੀ ਉਹਨੂੰ ਚੋਕ ਕਰ ਦਿੱਤਾ ਸੀ ਕਿਉਂਕਿ ਉਹ ਰੌਲਾ ਪਾ ਰਿਹਾ ਸੀ, ਸ਼ਾਊਟਿੰਗ ਕਰ ਰਿਹਾ ਸੀਗਾ ਤੇ ਉਹਦੀ ਬਾਅਦ ਦੇ ਵਿੱਚ ਜਿਹੜੀ ਆ ਮੌਤ ਹੋ ਗਈ ਸੀ। ਤੇ ਉਹਦਾ ਜਿਹੜਾ ਟਰਾਇਲ ਚੱਲਦਾ ਸੀ, ਉਸ ਟਰਾਇਲ ਦੇ ਵਿੱਚ ਉਸ ਜੋ ਡੈਨੀਅਲ ਪੈਨੀ ਆ ਉਸ ਨੂੰ ਨਾਟ ਗਿਲਟੀ ਡਿਕਲੇਅਰ ਕਰ ਦਿੱਤਾ ਗਿਆ ਹੈਗਾ ਜੀ। ਬਿਲਕੁਲ, ਆਪਾਂ ਪਿਛਲੇ ਵੀਕਐਂਡ ਦੇ ਉੱਤੇ ਵੀ ਦੱਸਿਆ ਸੀਗਾ ਵੀ ਇਹ ਮਸਲਾ ਜਿਹੜਾ ਉਹ ਉਲਝਿਆ ਪਿਆ ਸੀਗਾ, ਡੈਡਲੌਕ ਹੋਇਆ ਪਿਆ ਸੀ। ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਜਿਊਰਰ ਸੀਗੇ ਉਹ ਕਿਸੇ ਮੱਤ ਦੇ ਉੱਤੇ ਪਹੁੰਚ ਨਹੀਂ ਸੀ ਸਕੇ। ਜਿਹੜੇ ਜੱਜ ਆ ਉਹਨਾਂ ਨੇ ਪਹਿਲਾਂ ਉਸ ਦੇ ਉੱਤੋਂ ਇੱਕ ਜਿਹੜਾ ਚਾਰਜ ਆ ਉਹ ਹਟਾ ਦਿੱਤਾ ਸੀਗਾ। ਸੋ ਕਈ ਘੰਟਿਆਂ ਤੱਕ 5 ਦਿਨ ਦੇ ਵਿੱਚ ਜਿਊਰੀ ਨੇ ਡੈਲੀਬਰੇਟ ਕੀਤਾ ਇਸ ਵਰਡਿਕਟ ਤੱਕ ਜਿਹੜਾ ਉਹ ਪਹੁੰਚਣ ਦੇ ਲਈ। ਸੋ ਜਾਰਡਨ ਨੀਲੀ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਰੌਲਾ ਵਿਵਾਦ ਜਿਹੜਾ ਉਹ ਉੱਠਿਆ ਸੀਗਾ ਵੀ ਇਸਨੇ ਚੋਕ ਹੋਲਡ ਕੀਤੀ ਆ, ਜਿਸ ਕਰਕੇ ਉਸ ਦੀ ਜਿਹੜੀ ਉਹ ਮੌਤ ਹੋਈ ਆ। ਪਰ ਇਵੈਂਚੁਅਲੀ ਜਦੋਂ ਟਰਾਇਲ ਚੱਲਿਆ, ਜਿਊਰੀ ਨੇ ਇਸ ਨੂੰ ਇਹਨਾਂ ਦੋਸ਼ਾਂ ਦੇ ਵਿੱਚ ਨਿਰਦੋਸ਼ ਜਿਹੜਾ ਉਹ ਪਾਇਆ ਹੈਗਾ ਆ। ਸੋ ਜਿਹੜਾ ਹੋਮਲੈਸ ਬੰਦਾ ਆ ਉਹ ਕਹਿੰਦੇ ਵੀ ਮਾਈਕਲ ਜੈਕਸਨ ਦਾ ਇੰਪਰਸਨੇਟਰ ਸੀਗਾ, ਪਰ ਉਸਨੇ ਕਾਫੀ ਉੱਥੇ ਖਰੂਦ ਪਾਇਆ ਸੀ ਤੇ ਇੱਥੋਂ ਤੱਕ ਵੀ ਉਹ ਧਮਕੀਆਂ ਵੀ ਕਹਿੰਦੇ ਉਹ ਨਾਲ ਦੇ ਨਾਲ ਦੇ ਰਿਹਾ ਸੀਗਾ। ਤੇ ਸੋ ਨੀਲੀ ਦੀ ਕਹਿੰਦੇ ਬੋਡੀ 51 ਸੈਕਿੰਡ ਦੇ ਵਿੱਚ ਹੀ ਲਿੰਪ ਕਹਿੰਦੇ ਵੀ ਉਹ ਹੋ ਗਈ ਸੀਗੀ। ਸੋ ਹੁਣ ਜਿਹੜੇ ਜਾਰਡਨ ਨੀਲੀ ਦੀ ਮੌਤ ਦੇ ਮਾਮਲੇ ਦੇ ਵਿੱਚ
ਜਿਸ ਦੇ ਉੱਤੇ ਦੋਸ਼ ਸੀਗੇ, ਚਾਰਜ ਸੀਗੇ ਡੈਨੀਅਲ ਪੈਨੀ, ਉਸ ਨੂੰ ਨਾਟ ਗਿਲਟੀ ਜਿਹੜਾ ਉਹ ਪਾਇਆ ਗਿਆ। ਨੈਗਲੀਜੈਂਟ ਹੋਮਿਸਾਈਡ ਦੇ ਜਿਹੜੇ ਚਾਰਜਿਸ ਉਸ ਉੱਤੇ ਲਗਾਏ ਗਏ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵੀਕਐਂਡ ਦੇ ਉੱਤੇ ਤਖਤਾ ਜਿਹੜਾ ਉਹ ਪਲਟ ਗਿਆ ਆ। ਮਿਡਲ ਈਸਟ ਦੇ ਵਿੱਚ ਸੀਰੀਆ ਇੱਕ ਬਹੁਤ ਅਹਿਮ ਮੁਲਕ ਆ, ਕਹਿੰਦੇ ਵੀ ਜਿਓਗ੍ਰਾਫਿਕਲੀ ਵੀ ਬੜਾ ਅਹਿਮ ਆ, ਤੇ ਵੈਸੇ ਵੀ ਮਿਡਲ ਈਸਟ ਦੇ ਜਿਹੜੇ ਬਹੁਤ ਵੱਡੇ ਜਿਹੜੇ ਸ਼ਹਿਰ ਡਮੈਸਕਸ, ਅਲੈਪੋ ਵਰਗੇ ਜਿਹੜੇ ਸ਼ਹਿਰ ਆ, ਉਹ ਇਸ ਮੁਲਕ ਦੇ ਵਿੱਚ ਆਉਂਦੇ ਆ। ਅਸਾਦ ਪਰਿਵਾਰ ਪਿਛਲੇ 50 ਸਾਲਾਂ ਤੋਂ ਸੀਰੀਆ ਦੇ ਉੱਤੇ ਕਾਬਜ਼ ਸੀ, ਜਿਨ੍ਹਾਂ ਦੇ ਵਿੱਚੋਂ ਇਸ ਮੌਕੇ ਬਸ਼ਰ ਅਲ ਅਸਾਦ ਸੀਗਾ। ਤੇ ਉਹ ਕਹਿੰਦੇ ਵੀ ਇਵੈਂਚੁਅਲੀ ਵੀਕਐਂਡ ਦੇ ਉੱਤੇ ਜਿਹੜੇ ਰੈਬਲਸ ਆ, ਜਿਨ੍ਹਾਂ ਨੇ ਪਹਿਲਾਂ ਅਲੈਪੋ ਦੇ ਉੱਤੇ ਕਬਜ਼ਾ ਕੀਤਾ ਸੀ, ਫਿਰ ਡਮੈਸਕਸ ਦੇ ਉੱਤੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ ਆ, ਤੇ ਉਹ ਕਹਿ ਰਹੇ ਆ ਵੀ ਅਸੀਂ ਸੀਰੀਆ ਨੂੰ ਹੁਣ ਆਜ਼ਾਦ ਕਰਵਾ ਲਿਆ ਆ। ਤੇ ਬਸ਼ਰ ਅਲ ਅਸਾਦ ਉੱਥੋਂ ਦੌੜ ਕੇ ਰਸ਼ੀਆ ਦੇ ਵਿੱਚ ਪਰਿਵਾਰ ਸਮੇਤ ਜਾ ਪਹੁੰਚਿਆ ਆ, ਜਿੱਥੇ ਰਸ਼ੀਆ ਵਾਲਿਆਂ ਨੇ ਕਨਫਰਮ ਕੀਤਾ ਵੀ ਉਹ ਪਹੁੰਚ ਗਿਆ ਆ, ਤੇ ਉਸ ਨੂੰ ਅਸਾਈਲਮ ਜਿਹੜਾ ਉਹ ਦੇ ਦਿੱਤਾ ਗਿਆ ਹੈਗਾ ਆ। ਸੋ ਬਿਲਕੁਲ ਰਸ਼ੀਆ ਵਾਲਿਆਂ ਦੀ ਕਨਫਰਮੇਸ਼ਨ ਆਈ ਹੈਗੀ ਆ ਵੀ ਜੋ ਬਸ਼ਾਰ ਅਲ ਅਸਾਦ ਆ ਉਸ ਨੂੰ ਉੱਥੇ ਰਸ਼ੀਆ ਦੇ ਵਿੱਚ ਪੋਲੀਟੀਕਲ ਅਸਾਈਲਮ ਦੇ ਦਿੱਤਾ ਗਿਆ ਆ। ਤੇ ਆਫ ਕੋਰਸ ਕਹਿੰਦੇ ਵੀ ਹੈਡ ਆਫ ਦੀ ਸਟੇਟ ਜੋ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ, ਉਹਦੀ ਪਰਮਿਸ਼ਨ ਦੇ ਨਾਲ ਹੀ ਜਿਹੜਾ ਆ ਉਸ ਨੂੰ ਪੋਲੀਟੀਕਲ ਅਸਾਈਲਮ ਦਿੱਤਾ ਗਿਆ ਆ। ਰਸ਼ੀਆ ਦਾ ਉੱਥੇ ਇੱਕ ਬੇਸ ਵੀ ਸੀ ਸੀਰੀਆ ਦੇ ਵਿੱਚ। ਸੀਰੀਆ ਦੇ ਵਿੱਚ ਈਰਾਨ ਵਾਲੇ ਹਥਿਆਰ ਜਿਹੜੇ ਸਪਲਾਈ ਕਰਦੇ ਸੀ ਬਹੁਤ ਸਾਰੇ ਹਮਾਸ ਨੂੰ, ਜਾਂ ਜਿਹੜੇ ਹੋਰ ਇੱਧਰ ਲੈਬਨਾਨ ਦੇ ਵਿੱਚ ਫਾਈਟਰਸ ਹੈਗੇ ਉਹਨਾਂ ਨੂੰ। ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਵੀ ਬਹੁਤ ਲੰਮੇ ਸਮੇਂ ਤੋਂ ਇੱਥੇ ਲੜਾਈ ਚੱਲ ਰਹੀ ਸੀ। 5 ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ, ਕਿੰਨੇ ਡਿਸਪਲੇਸ ਹੋ ਚੁੱਕੇ ਹੈਗੇ ਆ। ਤੇ ਜਦੋਂ ਤਖਤਾ ਪਲਟਿਆ ਤੇ 2-3 ਦਿਨ ਹੀ ਲੱਗੇ, ਚੁੱਪ ਚੁਪੀਤੇ ਹੀ ਜਿਹੜਾ ਇਹ ਸਾਰਾ ਕੁਝ ਹੋ ਗਿਆ। ਬਾਹਲਾ ਟਾਈਮ ਨਹੀਂ ਲੱਗਾ ਹੈਗਾ। ਕਿੰਨੇ ਸਾਲਾਂ ਤੋਂ, 50 ਸਾਲਾਂ ਤੋਂ ਜਿਹੜਾ ਅਸਾਦ ਦਾ ਜਿਹੜਾ ਪਰਿਵਾਰ ਆ ਉਹ ਧੱਕੇ ਦੇ ਨਾਲ ਉੱਥੇ ਰਾਜ ਕਰ ਰਿਹਾ ਸੀ। ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਸਿੱਟਿਆ ਹੋਇਆ ਸੀ, ਬੀਬੀਆਂ ਨੂੰ ਸਿੱਟਿਆ ਹੋਇਆ ਸੀ। ਸਭ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਉੱਥੇ ਹੁਣ ਕਬਜ਼ਾ ਕੀਤਾ ਹੈਗਾ, ਟੇਕ ਓਵਰ ਕੀਤਾ, ਉਹਨਾਂ ਨੇ ਉਹ ਜੇਲ੍ਹਾਂ ਦੇ ਵਿੱਚੋਂ ਲੋਕਾਂ ਨੂੰ ਛੱਡਿਆ, ਖਾਸ ਕਰਕੇ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਨੂੰ ਜਿਹੜਾ ਆ ਬਾਹਰ ਕੱਢ ਦਿੱਤਾ ਹੈਗਾ। ਅਮਰੀਕਾ ਵਾਲਿਆਂ ਦਾ ਕੀ ਸਟੈਂਡ ਰਹੂਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਕਿਉਂਕਿ ਜਿਹੜਾ ਮਿਲੀਟੈਂਟ ਗਰੁੱਪ ਆਪਾਂ ਕਹਿ ਸਕਦੇ ਹੈਗੇ ਆ ਜਿਨ੍ਹਾਂ ਨੇ ਟੇਕ ਓਵਰ ਕੀਤਾ ਹੈਗਾ ਸੀਰੀਆ ਨੂੰ, ਉਹਨਾਂ ਦਾ ਜਿਹੜਾ ਹੈਡ ਆ ਉਹ ਅਮਰੀਕਾ ਨੇ ਉਹਦੇ ਸਿਰ ਦੇ ਉੱਤੇ $10 ਮਿਲੀਅਨ ਦਾ ਇਨਾਮ ਰੱਖਿਆ ਹੋਇਆ ਹੈਗਾ। ਤੇ ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ, ਅਬੂ ਮੁਹੰਮਦ ਐਲ ਜ਼ੁਲਾਨੀ ਇਹ ਉਹਨਾਂ ਦਾ ਹੈਡ ਹੈਗਾ। ਤੇ ਮੋਸਟਲੀ ਜਿਹੜੀ ਪ੍ਰੈਸ ਕਾਨਫਰੰਸ ਵੀ ਆ ਉਹ ਉਹਨਾਂ ਨੇ ਅਮਰੀਕਨ ਮੀਡੀਆ ਦੇ ਨਾਲ ਹੀ ਕੀਤੀ ਆ। CNN, AP, ਹੋਰ ਇੱਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਸਾਰਿਆਂ ਦੇ ਨਾਲ ਰਲ ਕੇ ਚੱਲੂੰਗਾ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਐਕਸ਼ਨ ਜਿਹੜੇ ਆ ਉਹਦੇ ਹੁਣ ਫਿਊਚਰ ਦੇ ਵਿੱਚ ਦੇਖੇ ਜਾਊਗੇ ਵੀ ਕਿਸ ਤਰ੍ਹਾਂ ਉਹ ਜਿਹੜਾ ਸੀਰੀਆ ਮੁਲਕ ਆ ਉਸ ਨੂੰ ਚਲਾਉਂਦੇ ਹੈਗੇ ਆ। ਸੋ ਕਾਫੀ ਕੁਝ ਸਟੇਕ ਤੇ ਹੈਗਾ ਅਮਰੀਕਾ ਦੇ ਲਈ, ਇਜ਼ਰਾਈਲ ਦੇ ਲਈ, ਈਰਾਨ ਦੇ ਲਈ। ਸੋ ਹੁਣ ਦੋ ਜਿਹੜੇ ਰਸ਼ੀਅਨ ਫਰੈਂਡਲੀ ਮੁਲਕ ਸੀਗੇ, ਈਰਾਨ ਤੇ ਸੀਰੀਆ। ਸੀਰੀਆ ਤਾਂ ਦਬ ਹੋ ਗਿਆ ਤੇ ਹੁਣ ਜਿਹੜਾ ਈਰਾਨ ਰਹਿ ਗਿਆ, ਈਰਾਨ ਦੇ ਉੱਤੇ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਹੋਊਗਾ। ਸੋ ਵਾਸ਼ਿੰਗਟਨ ਤੇ ਹੋਰ ਜਿਹੜੇ ਲੋਕਲ ਪਾਰਟਨਰਸ ਹੈਗੇ ਆ, ਜਿਹੜੀਆਂ ਨਵੀਆਂ ਫੋਰਸ, ਜਿਹੜੀ ਨਵੀਂ ਗਵਰਨਮੈਂਟ ਬਣੂਗੀ ਸੀਰੀਆ ਦੀ, ਉਹਨਾਂ ਤੋਂ ਬਿਨਾਂ ਉਹ ਨਹੀਂ ਚੱਲਣਾ ਹੈਗਾ ਮੁਲਕ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਆ। ਤੇ ਪਰ ਹੋਇਆ ਇਹ ਬਹੁਤ ਹੈਰਾਨੀਜਨਕ ਤੇ ਬਹੁਤ ਹੀ ਜਲਦ ਜਿਹੜਾ ਆ ਟੇਕ ਓਵਰ ਕੀਤਾ ਗਿਆ ਹੈਗਾ। ਕਿ ਨਵੇਂ 3 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਵਾਪਰ ਗਿਆ। ਸੀਰੀਆ ਦੇ ਵਿੱਚ ਨਵੀਂ ਜਿਹੜੀ ਐਡਮਿਨਿਸਟ੍ਰੇਸ਼ਨ, ਜਿਸ ਨੂੰ ਅਮਰੀਕਾ ਦੇ ਦੁਆਰਾ ਤੱਤਵਾਦੀ ਜਥੇਬੰਦੀ ਐਲਾਨਿਆ ਹੋਇਆ, HTS ਉਹਨਾਂ ਦਾ ਜਿਹੜਾ ਉਹ ਨਾਮ ਆ, ਉਹਨਾਂ ਨੇ ਉੱਥੇ ਸਟੇਟ ਮੀਡੀਆ ਦੇ ਉੱਤੇ ਜਾ ਕੇ ਕਿਹਾ ਸੀਗਾ ਵੀ ਸੀਰੀਆ ਨੂੰ ਅਸੀਂ ਜਿਹੜਾ ਹੁਣ ਆਜ਼ਾਦ ਕਰਾ ਦਿੱਤਾ ਆ ਤੇ ਬਸ਼ਰ ਅਲ ਅਸਾਦ ਚਲਾ ਗਿਆ ਆ। ਜਿਹੜੇ ਰਸ਼ੀਅਨ ਨਿਊਜ਼ ਵਾਲੇ ਆ ਜਾਂ ਰਸ਼ੀਆ ਤੋਂ ਬਸ਼ਰ ਅਲ ਅਸਾਦ ਇਹ ਨਿਊਜ਼ ਜਿਹੜੀ ਆ ਉਹ ਘਲਾ ਰਿਹਾ ਆ ਵੀ ਇਸ ਦੇ ਵਿੱਚ ਅਸੀਂ ਜਿਹੜਾ ਪੀਸਫੁਲ ਟਰਾਂਸਫਰ ਜਿਹੜੀ ਉਹ ਕਰ ਦਿੱਤੀ ਆ ਤੇ ਉਹ ਉੱਥੋਂ ਬਾਅਦ ਦੇ ਵਿੱਚ
ਚਲਾ ਗਿਆ ਜਿਹੜਾ ਉਹ ਸੀਗਾ। ਸੋ ਪਰ ਇਹ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਆ। ਇੱਥੋਂ ਇਹ ਵੀ ਪਤਾ ਲੱਗਦਾ ਆ ਵੀ ਰੂਸ ਦੇ ਕਾਫੀ ਖਸਤਾ ਹਾਲਾਤ ਬਣ ਚੁੱਕੇ ਨੇ। ਰੂਸ ਦੇ ਸਭ ਤੋਂ ਨਜ਼ਦੀਕ ਸੀਗਾ ਜਿਹੜਾ ਬਸ਼ਰ ਅਲ ਅਸਾਦ, ਕਿਉਂਕਿ ਹੁਣ ਅਸਾਈਲਮ ਵੀ ਉਹਨੇ ਉੱਥੇ ਜਾ ਕੇ ਹੀ ਲਿਆ ਆ। ਅੱਗੇ ਜਿਹੜੇ ਰੂਸੀ ਫੌਜੀ ਜਾਂ ਰੂਸ ਦੀ ਫੌਜ ਸਪੋਰਟ ਕਰਦੀ ਸੀਗੀ ਸੀਰੀਆ ਦੇ ਵਿੱਚ ਅਸਾਦ ਨੂੰ ਉੱਥੇ ਰੂਲ ਕਰਨ ਦੇ ਲਈ, ਚਾਹੇ ਕੋਈ ਰੈਬਲਸ ਜਿਹੜੇ ਇਹ ਸੀਗੇ ਜਿਹੜੇ ਉਹਦਾ ਤਖਤਾ ਪਲਟਣਾ ਚਾਹੁੰਦੇ ਸੀ, ਉਹਨਾਂ ਨੂੰ ਉਹਨਾਂ ਨੇ ਦੱਬ ਕੇ ਰੱਖਿਆ ਸੀਗਾ। ਪਰ ਰੂਸ ਆਪ ਅੰਦਰੂਨੀ ਤੌਰ ਦੇ ਉੱਤੇ ਯੂਕਰੇਨ ਦੀ ਲੜਾਈ ਦੇ ਵਿੱਚ ਇੰਨਾ ਕੁ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ, ਖੋਖਲਾ ਹੋ ਚੁੱਕਾ ਆ ਵੀ ਉਹ ਬਾਹਰ ਜਾ ਕੇ ਸੀਰੀਆ ਦੀ ਮਦਦ ਨਹੀਂ ਕਰ ਸਕਿਆ। ਤੇ ਸੀਰੀਆ ਦੀ ਮਦਦ ਨਾ ਕਰਨ ਕਰਕੇ ਜਿਹੜਾ ਸੀਰੀਅਨ ਅਸਾਦ ਪਰਿਵਾਰ ਆ, ਬਸ਼ਰ ਅਲ ਅਸਾਦ ਆ, ਉਸ ਨੂੰ ਉੱਥੋਂ ਫਰਾਰ ਹੋਣਾ ਪਿਆ। ਪਰਿਵਾਰ ਸਮੇਤ ਕਹਿੰਦੇ ਵੀ ਜਹਾਜ਼ ਫੜ ਕੇ ਉੱਥੋਂ ਮਾਸਕੋ ਨੂੰ ਰਵਾਨਾ ਵੀਕਐਂਡ ਦੇ ਉੱਤੇ ਜਿਹੜਾ ਉਹ ਹੋ ਗਿਆ ਸੀਗਾ। ਸੀਰੀਅਨ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਆ, ਉਹ ਕਹਿੰਦੇ ਵੀ ਉਹ ਮੰਨ ਗਏ ਨੇ ਵੀ ਜਿਹੜੀ ਪਾਵਰ ਆ ਉਹ ਆਪੋਜੀਸ਼ਨ ਨੂੰ ਦੇ ਦਿੱਤੀ ਜਾਊਗੀ। ਉੱਥੇ ਦਾ ਅਲ ਅਰੇਬੀਆ ਟੀਵੀ ਆ, ਉੱਤੇ ਜਾ ਕੇ ਜਿਹੜੇ ਸਾਬਕਾ ਸੀਰੀਅਨ ਪ੍ਰਾਈਮ ਮਿਨਿਸਟਰ ਗਜ਼ੀ ਅਲ ਜਲਾਲੀ ਆ, ਉਹਨਾਂ ਨੇ ਜਿਹੜਾ ਇਹ ਦੱਸਿਆ ਆ ਵੀ ਇਦਲਿਬ ਬੇਸਡ ਜਿਹੜੀ ਸੀਰੀਅਨ ਸਾਲਵੇਸ਼ਨ ਗਵਰਨਮੈਂਟ ਆ, ਉਹਨਾਂ ਨੂੰ ਜਿਹੜੀ ਪਾਵਰ ਆ ਉਹ ਦਿੱਤੀ ਜਾ ਸਕਦੀ ਆ। ਉਧਰ ਕਤਰ ਨੇ ਨਿੰਦਾ ਕੀਤੀ ਆ ਇਜ਼ਰਾਈਲ ਦੀ, ਜਿਨ੍ਹਾਂ ਨੇ ਸੀਰੀਆ ਦਾ ਕੁਝ ਹਿੱਸਾ ਆਪਣੇ ਅੰਡਰ ਜਿਹੜਾ ਉਹ ਲੈ ਲਿਆ ਹੈਗਾ, ਜਿਸ ਨੂੰ ਕਹਿੰਦੇ ਵੀ ਬਫਰ ਜ਼ੋਨ ਆਖਿਆ ਜਿਹੜਾ ਉਹ ਜਾ ਰਿਹਾ ਸੀਗਾ। ਕਹਿੰਦੇ ਵੀ ਇਸ ਰਿਬੈਲੀਅਨ ਦੀ ਆੜ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਸੀਰੀਆ ਦਾ ਜਿਹੜਾ ਹਿੱਸਾ ਆ ਉਹ ਆਪਣੇ ਅਧੀਨ ਇਹਨਾਂ ਨੇ ਕਰ ਲਿਆ ਆ, ਤੇ ਕਤਰ ਵਾਲਿਆਂ ਨੇ ਇਸ ਦੀ ਜਿਹੜੀ ਕਹਿੰਦੇ ਵੀ ਨਿੰਦਾ ਜਿਹੜੀ ਉਹ ਕੀਤੀ ਆ। ਸੋ ਸੀਰੀਆ ਦੇ ਗੋਲਨ ਹਾਈਟਸ ਦੇ ਵਿੱਚ ਕਹਿੰਦੇ ਵੀ ਇਹ ਜਿਹੜੇ ਇਜ਼ਰਾਈਲ ਦੇ ਦੁਆਰਾ ਇਹ ਕੁਝ ਹਿੱਸਾ ਆ ਆਪਣੇ ਅੰਡਰ ਕਰ ਲਿਆ ਹੈਗਾ ਆ। ਸੋ ਸੀਰੀਆ ਜਿੱਦਾਂ ਤੁਸੀਂ ਵੀ ਦੱਸਿਆ ਵੀ ਇੱਕ ਪਾਸੇ ਈਰਾਨ ਦੇ ਨਾਲ ਲੱਗਦਾ ਆ, ਦੂਜੇ ਪਾਸੇ ਉਹ ਜਾਰਡਨ ਦੇ ਨਾਲ ਵੀ ਆ, ਲੈਬਨਾਨ ਦੇ ਨਾਲ ਵੀ ਜਿਹੜਾ ਉਹ ਲੱਗਦਾ ਆ, ਇਜ਼ਰਾਈਲ ਦੇ ਵੀ ਨਜ਼ਦੀਕ ਜਿਹੜਾ ਉਹ ਲੱਗ ਜਾਂਦਾ ਆ। ਸੋ ਉੱਥੋਂ ਹੀ ਜਿਹੜੇ ਹਥਿਆਰ ਆ ਇਜ਼ਰਾਈਲ ਦੇ ਉਲਟ ਲੜਨ ਵਾਲੀਆਂ ਜਥੇਬੰਦੀਆਂ ਨੂੰ ਈਰਾਨ ਦੇ ਦੁਆਰਾ ਜਿਹੜਾ ਉੱਥੇ ਪਹੁੰਚਾਏ ਜਾਂਦੇ ਸੀਗੇ, ਪਹੁੰਚਦੇ ਸੀਗੇ। ਤੇ ਇੱਥੇ ਹੁਣ ਇਹ ਕਬਜ਼ਾ ਹੋਣ ਦੇ ਨਾਲ ਕਿੱਦਾਂ ਹੋਊਗਾ। ਬਾਈਡਨ ਪ੍ਰਸ਼ਾਸਨ ਨੇ ਇਹ ਆਖਿਆ ਵੀ ਜਿਹੜੀ ਉਹ ਜਥੇਬੰਦੀ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਉਸ ਨੂੰ ਉੱਦਾਂ ਤਾਂ ਅਮਰੀਕਾ ਦੇ ਦੁਆਰਾ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤੀ ਹੋਈ ਆ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਉਹ ਡਾਇਰੈਕਟਲੀ ਤਾਂ ਉਹਨਾਂ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰਨਗੇ। ਪਰ ਬਾਈਡਨ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਜੋ ਹਾਲ ਦੀ ਘੜੀ ਉਹਨਾਂ ਨੇ ਮੋਡਰੇਸ਼ਨ ਦਿਖਾਈ ਆ ਜਾਂ ਜਿਹੜੀਆਂ ਉਹ ਗੱਲਾਂ ਕਰ ਰਹੇ ਆ ਉਹ ਉਹਨਾਂ ਨੂੰ ਜਿਹੜੀਆਂ ਉਹ ਠੀਕ ਲੱਗ ਰਹੀਆਂ ਆ। ਬਾਕੀ ਭਵਿੱਖ ਦੇ ਵਿੱਚ ਕੀ ਹੋਊਗਾ ਇਹ ਜਿਹੜੀ ਦੇਖਣ ਵਾਲੀ ਗੱਲ ਹੋਊਗੀ। ਉਧਰ ਸੀਰੀਆ ਤੋਂ ਲੋਕ ਲੈਬਨਾਨ ਦੇ ਵਿੱਚ ਵੜਨ ਦੀਆਂ ਜਿਹੜੀਆਂ ਕਹਿੰਦੇ ਵੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ, ਵੀ ਅੱਗੇ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਨ ਜਾ ਰਿਹਾ ਹੈਗਾ ਆ। ਇਸਲਾਮਿਸਟ ਹਾਈਟ ਤਹਿਰੀ ਅਲ ਸ਼ੈਮ ਕਰਕੇ ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹਨਾਂ ਨੂੰ ਅਲ ਕਾਇਦਾ ਵਾਲੇ ਵੀ ਸਪੋਰਟ ਕਰਦੇ ਰਹੇ ਆ। ਇਹਨਾਂ ਨੇ ਇਹ ਕਿਹਾ ਵੀ ਜਿਹੜੀ ਸਭ ਤੋਂ ਨੋਟੋਰੀਅਸ ਜੇਲ੍ਹ ਸੀ ਸਦਨਾਇਆ ਜੇਲ੍ਹ ਕਰਕੇ, ਜਿੱਥੇ ਲੋਕਾਂ ਨੂੰ ਸਿੱਟ ਦਿੱਤਾ ਜਾਂਦਾ ਸੀ, ਹਿਊਮਨ ਸਲਾਟਰ ਹਾਊਸ ਕਰਕੇ ਉਹਨੂੰ ਜਾਣਿਆ ਜਾਂਦਾ ਸੀ, ਤੇ ਉਸ ਨੂੰ ਜਿਹੜਾ ਆ ਉੱਥੋਂ ਸਾਰੇ ਕੈਦੀ ਉਹਨਾਂ ਨੇ ਛੱਡ ਦਿੱਤੇ ਆ। ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਆ ਵੀ ਸਾਰਿਆਂ ਨੂੰ ਜਿਹੜੀ ਐਮਨੈਸਟੀ ਦਿੱਤੀ ਆ ਉਹਨਾਂ ਨੇ, ਮਿਲਟਰੀ ਵਾਲਿਆਂ ਨੂੰ ਵੀ, ਵੀ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਵਿਰੋਧ ਨਾ ਹੋਵੇ, ਆਮ ਲੋਕਾਂ ਨੂੰ ਉੱਥੋਂ ਜਿਹੜਾ ਆ ਭੱਜਣਾ ਨਾ ਹੋਵੇ। ਤੇ ਯੂਐਸ ਨੇ ਕੁਝ ਟਾਰਗੇਟ ਇਸਲਾਮਿਕ ਸਟੇਟ ਦੇ ਵਿੱਚ ਜਿਹੜੇ ਸੈਂਟਰਲ ਸੀਰੀਆ 'ਚ ਹੈਗੇ ਆ, ਉੱਥੇ ਅਟੈਕ ਕੀਤਾ ਹੈਗਾ, ਜੋ ਕਿ ਕੁਰਦ ਫੋਰਸਿਸ ਦੇ ਨਾਲ ਜਿਹੜਾ ਰਲ ਕੇ ਇਹ ਅਟੈਕ ਕੀਤਾ ਆ। ਸਭ ਤੋਂ ਵੱਡਾ ਅਸਰ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਸੀਰੀਆ ਦੇ, ਆਸਟਰੀਆ ਤੇ ਜਰਮਨ ਦੇ ਵਿੱਚ, ਦੋਨਾਂ ਮੁਲਕਾਂ ਨੇ ਅੱਜ ਡਿਕਲੇਅਰ ਕਰਤਾ ਵੀ ਅਸੀਂ ਇਮੀਡੀਏਟਲੀ ਜਿਹੜੇ ਪੋਲੀਟੀਕਲ ਅਸਾਈਲਮ ਉਹਨਾਂ ਨੂੰ ਦੇਣੇ ਬੰਦ ਕਰਨ ਜਾ ਰਹੇ ਹਾਂ। ਵੀ ਹੁਣ ਉਹਨਾਂ ਦਾ ਮੁਲਕ ਉਹਨਾਂ ਦੇ ਹੱਥ ਆ ਗਿਆ ਤੇ ਉਹ ਵਾਪਸ ਆਪਣੇ ਮੁਲਕ ਦੇ ਵਿੱਚ ਚਲੇ ਜਾਣ। ਆਸਟਰੀਆ ਦੀ ਕੇਅਰ ਟੇਕਰ ਗਵਰਨਮੈਂਟ ਨੇ ਇਹ ਕਿਹਾ ਆ ਵੀ ਅਸੀਂ ਅਸਾਈਲਮ ਐਪਲੀਕੇਸ਼ਨ ਜਿਹੜੇ ਸੀਰੀਆ ਦੇ ਲੋਕ ਉੱਥੇ ਆ ਕੇ ਜਾਂ ਸੀਰੀਆ ਦੇ ਰੈਬਲਸ ਜਿਹੜੇ ਆ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਸੀ, ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਆ। 13 ਸਾਲਾਂ ਤੋਂ ਜਿਹੜੀ ਸਿਵਲ ਵਾਰ ਇਹ ਚੱਲ ਰਹੀ ਸੀ, ਜਿਹਦੇ ਵਿੱਚ ਮਿਲੀਅਨਸ ਆਫ ਸੀਰੀਅਨਸ ਕਹਿੰਦੇ ਵੀ ਉਸ ਮੁਲਕ ਤੋਂ ਭੱਜ ਕੇ ਬਾਹਰ ਚਲੇ ਗਏ ਸੀ। 1 ਲੱਖ ਦੇ ਕਰੀਬ ਆਸਟਰੀਆ ਦੇ ਵਿੱਚ ਸੀਰੀਅਨ ਮੂਲ ਦੇ ਲੋਕ ਆ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ। ਕੱਲਾ ਸੀਰੀਆ ਨਹੀਂ ਹੈ, ਯੂਰਪ ਦੇ ਵਿੱਚ ਵੀ ਹੋਰ ਜਰਮਨ
ਜਰਮਨ ਤੋਂ ਵੀ ਖਬਰ ਆ ਰਹੀ ਆ ਵੀ ਜਰਮਨ ਵਾਲਿਆਂ ਨੇ ਵੀ ਜੋ ਅਸਾਈਲਮ ਐਪਲੀਕੇਸ਼ਨ ਸੀਰੀਅਨ ਲੋਕਾਂ ਦੀਆਂ ਹੈਗੀਆਂ ਆ, ਉਹ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਹੈਗੀਆਂ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਕਾਂ ਨੇ ਸੀਰੀਅਨ ਲੋਕਾਂ ਨੇ ਜਰਮਨ ਦੇ ਵਿੱਚ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ ਜਾਂ ਲਿਆ ਆ, ਉਹਨਾਂ ਨੂੰ 1000 ਉਹ ਉੱਥੇ ਦੀ ਲੋਕਲ ਕਰੰਸੀ ਯੂਰੋਜ਼ ਜੋ ਆ ਉਹ ਦੇ ਕੇ ਉਹ ਵਾਪਸ ਆਪਣੇ ਮੁਲਕ ਨੂੰ ਜਾ ਸਕਦੇ ਹੈਗੇ ਆ। 48 ਘੰਟਿਆਂ ਦੇ ਵਿੱਚ ਜਦੋਂ ਸੀਰੀਆ ਦਾ ਲੀਡਰ ਬਸ਼ਾਰ ਅਲ ਅਸਾਦ ਨੂੰ ਟੋਪਲ ਕਰ ਦਿੱਤਾ ਗਿਆ, ਤੇ ਜਰਮਨੀ ਤੇ ਆਸਟਰੀਆ ਦੋਨਾਂ ਮੁਲਕਾਂ ਨੇ ਉੱਥੇ ਦੇ ਲੋਕਾਂ ਦੀਆਂ ਪੋਲੀਟੀਕਲ ਅਸਾਈਲਮ ਐਪਲੀਕੇਸ਼ਨਸ ਹੁਣ ਪ੍ਰੋਸੈਸ ਕਰਨੀਆਂ ਬੰਦ ਕਰ ਦਿੱਤੀਆਂ ਹੈਗੀਆਂ। ਜੀ, ਹਯਾਤ ਤਹਿਰੀਰੇ ਅਲ ਸ਼ਾਮ HTS ਜਿਹਦਾ ਨਾਮ ਆ, ਉਹਨਾਂ ਦੇ ਦੁਆਰਾ ਇੱਥੇ ਜਿਹੜਾ ਅਸਾਦ ਦਾ ਰੂਲ ਆ ਉਹ ਹਟਾ ਦਿੱਤਾ ਗਿਆ। 50 ਸਾਲਾਂ ਤੋਂ ਇਹ ਇਹਨਾਂ ਦੀ ਡਾਇਨੈਸਟੀ ਕਹਿੰਦੇ ਵੀ ਚੱਲਦੀ ਆ ਰਹੀ ਸੀਗੀ, ਤੇ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਆਇਰਨ ਫਿਸਟ ਦੇ ਨਾਲ, ਲੋਹੇ ਦੇ ਥੌੜੇ ਦੇ ਨਾਲ ਅਸਾਦ ਪਰਿਵਾਰ ਨੇ ਉੱਥੇ ਰੂਲ ਜਿਹੜਾ ਉਹ ਕੀਤਾ ਸੀ। 13 ਸਾਲ ਹੋ ਗਏ ਸੀ ਕਹਿੰਦੇ ਇਹਨਾਂ ਨੂੰ ਲੜਦਿਆਂ ਹੋਇਆਂ, ਇਸ ਬਸ਼ਰ ਅਲ ਅਸਾਦ ਦੇ ਉਲਟ ਲੜਾਈ ਦੇ ਵਿੱਚ, ਸਿਵਲ ਵਾਰ ਦੇ ਵਿੱਚ, ਤੇ ਹੋਰ ਇੰਨਾ ਕੁਛ ਜਿਹੜਾ ਸੀਰੀਆ ਦੇ ਵਿੱਚ ਵਾਪਰਿਆ ਆ, ਤੇ ਹੁਣ ਇਵੈਂਚੁਅਲੀ ਦੁਬਾਰਾ ਕੁਛ ਹੋਇਆ ਆ। ਰਜਤ ਸਿੰਘ ਜੀ, ਜੇ ਆਪਾਂ ਓਵਰਆਲ ਵੀ ਦੇਖੀਏ, 4 ਵਰੇ ਪਹਿਲਾਂ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਮੁੜ ਵਾਪਸ ਜਿਹੜੇ ਉਹ ਆ ਗਏ ਆ, ਇੱਥੇ ਬਸ਼ਰ ਅਲ ਅਸਾਦ ਜਿਹੜਾ ਆ ਉਹ ਭਜਾ ਕੇ HTS ਵਾਲੇ ਜਿਹੜੇ ਇੱਥੇ ਪਹੁੰਚ ਗਏ ਆ। ਸੋ ਇਹ ਹੁਣ ਦੇਖਣਾ ਹੋਊਗਾ ਦੁਨੀਆ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਕੀ ਕੁਛ ਜਿਹੜਾ ਹੋ ਰਿਹਾ ਆ। ਉਧਰ ਇਜ਼ਰਾਈਲ ਵਾਲਿਆਂ ਨੇ ਹਮਾਸ ਨੂੰ ਬਿਲਕੁਲ ਹੀ ਖਸਤਾ ਜਿਹੜਾ ਉਹ ਕਰ ਦਿੱਤਾ ਆ, ਉਹਨਾਂ ਦੀ ਟੌਪ ਦੀ ਲੀਡਰਸ਼ਿਪ ਵੀ ਖੂੰਜੇ ਲਾ ਦਿੱਤੀ ਆ, ਮਾਰ ਵੀ ਦਿੱਤੀ ਆ। ਲੈਬਨਾਨ ਦੇ ਵਿੱਚ ਵੀ ਆਪਾਂ ਉਹ ਦੇਖ ਰਿਹਾ, ਹਜ਼ਬੁੱਲਾ ਦੇ ਉੱਤੇ ਵੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਜ਼ੋਰ ਪਾਇਆ ਹੈਗਾ ਆ। ਸੋ ਬਹੁਤ ਵਾਰੀ ਜਿਹੜੇ ਲੋਕ ਕਹਿੰਦੇ ਨਾ ਵੀ ਪਤਾ ਨਹੀਂ ਅਮਰੀਕਾ ਦਾ ਕਿੱਦਾਂ ਜਿਹੜਾ ਉਹ ਰਹੂਗਾ, ਕਿਵੇਂ ਹੋਊਗਾ, ਰੂਸ ਵਾਲੇ ਕਿੰਨੇ ਕੁ ਜਿਹੜੇ ਉਹ ਤਾਕਤਵਰ ਬਣਦੇ ਜਾ ਰਹੇ ਆ। ਇਹ ਜਿਹੜੀਆਂ ਘਟਨਾਵਾਂ ਲਗਾਤਾਰ ਜਿਹੜੀਆਂ ਵਾਪਰ ਰਹੀਆਂ ਆ, ਉਹ ਦਿਨ ਬ ਦਿਨ ਜਿਹੜੀ ਜੀਓ ਪੋਲਿਟਿਕਸ ਆ ਉਸ ਨੂੰ ਚੇਂਜ ਕਰਦੀਆਂ ਰਹਿੰਦੀਆਂ ਆ। ਕਿਸੇ ਦਾ ਪਲੜਾ ਭਾਰੀ, ਕਦੀ ਕਿਸੇ ਦਾ ਆ, ਪਰ ਵੀਕਐਂਡ ਦੇ ਉੱਤੇ ਇਹ ਜੋ ਕੁਛ ਵਾਪਰਿਆ ਆ, ਉਸ ਦੇ ਵਿੱਚ ਇੱਕ ਚੀਜ਼ ਜਿਹੜੀ ਸਪਸ਼ਟ ਹੋਈ ਹੈ ਵੀ ਰੂਸ ਕਾਫੀ ਹੱਦ ਤੱਕ ਕਮਜ਼ੋਰ ਜਿਹੜਾ ਇਸ ਦੇ ਵਿੱਚ ਹੋਇਆ ਆ। ਤਾਂ ਹੀ ਰੂਸ ਦਾ ਜਿਹੜਾ ਬਹੁਤ ਹੀ ਕਰੀਬੀ ਬਸ਼ਰ ਅਲ ਅਸਾਦ ਜਿਹੜਾ ਆ ਉਹ ਰਹਿ ਨਹੀਂ ਸਕਿਆ। ਉੱਥੇ ਉਹੀ ਚੀਜ਼ਾਂ ਹੋਈਆਂ ਸਦਾਮ ਤੋਂ ਬਾਅਦ ਦੇ ਵਿੱਚ, ਜਦੋਂ ਸਦਾਮ ਨੂੰ ਲਾਇਆ ਸੀ, ਉਹਦੇ ਪੁਤਲੇ ਸਿੱਟੇ ਸੀ ਤੇ ਹੋਰ ਕਈ ਕੁਛ ਹੋਇਆ ਸੀ। ਇੱਥੇ ਵੀ ਅਸਾਦ ਪਰਿਵਾਰ ਦੇ ਤੇ ਬਸ਼ਰ ਅਲ ਅਸਾਦ ਦੀਆਂ ਤਸਵੀਰਾਂ ਤੇ ਹੋਰ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ। ਦਾਰਾ ਕਰਕੇ ਜਿਹੜਾ ਸ਼ਹਿਰ ਆ, ਜਿੱਥੇ 2011 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਬਸ਼ਰ ਅਲ ਅਸਾਦ ਦੇ ਉਲਟ, ਉਸ ਨੂੰ ਵੀ ਕਹਿੰਦੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਸੋ ਅਸਾਦ ਦਾ ਜਿਹੜਾ ਰੂਲ ਆ, ਅਸਾਦ ਪਰਿਵਾਰ ਦਾ ਜਿਹੜਾ ਰੂਲ ਆ, ਉਹ ਹੁਣ ਸੀਰੀਆ ਤੋਂ ਜਿਹੜਾ ਇਸ ਟਾਈਮ ਖਤਮ ਹੋ ਚੁੱਕਾ ਆ, ਤੇ HTS ਵਾਲੇ ਇਸ ਟਾਈਮ ਆਪਣੀ ਜਿਹੜੀ ਇੰਟਰਮ ਗਵਰਨਮੈਂਟ ਆ ਉਹ ਉਸ ਨੂੰ ਬਣਾ ਰਹੇ ਨੇ। ਤੁਸੀਂ ਹਿਸਾਬ ਲਾ ਲਓ ਵੀ 13 ਸਾਲਾਂ ਦੇ ਵਿੱਚ ਸੀਰੀਆ ਤੋਂ ਜਿਹੜੇ ਰਿਫਿਊਜੀ ਹੈਗੇ ਆ, ਗਲੋਬਲ ਰਜਿਸਟਰਡ ਰਿਫਿਊਜੀ ਪੋਪੂਲੇਸ਼ਨ ਦੇ ਮੁਤਾਬਕ 6.2 ਮਿਲੀਅਨ ਜੋ ਆ ਉਹ ਲੋਕ ਉੱਥੋਂ ਭੱਜ ਗਏ ਸੀ, ਜਿਹਦੇ ਵਿੱਚੋਂ 3.1 ਮਿਲੀਅਨ ਲੋਕ ਟਰਕੀ 'ਚ ਰਹਿੰਦੇ ਆ। ਤੇ ਲੈਬਨਾਨ ਦੇ ਵਿੱਚ 7,74,697, ਜਰਮਨੀ 'ਚ 7,16,000। ਤੇ ਪਿਛਲੇ ਸਾਲ ਜਰਮਨ ਦੇ ਵਿੱਚ ਇੱਕ ਸੀਰੀਅਨ ਮੂਲ ਦੇ ਬੰਦੇ ਨੇ ਅਟੈਕ ਕਰਤਾ ਸੀ ਇੱਕ ਬੰਦੇ ਤੇ, ਜੋ ਉਹਦੀ ਮੌਤ ਹੋ ਗਈ ਸੀ, ਉਹ ਬਹੁਤ ਰੌਲਾ ਪਿਆ ਸੀਗਾ। ਸੋ ਇਸੇ ਕਰਕੇ ਜਰਮਨ ਵਾਲਿਆਂ ਨੇ ਤੇ ਆਸਟਰੀਆ ਵਾਲਿਆਂ ਨੇ ਇਮੀਡੀਏਟਲੀ ਪੋਲੀਟੀਕਲ ਅਸਾਈਲਮ ਦੀਆਂ ਐਪਲੀਕੇਸ਼ਨਾਂ ਸੀਰੀਅਨ ਲੋਕਾਂ ਦੇ ਲਈ ਬੰਦ ਕਰ ਦਿੱਤੀਆਂ। ਜਾਰਡਨ 'ਚ 6,28,000 ਸੀਰੀਅਨ ਮੂਲ ਦੇ ਲੋਕ ਰਹਿੰਦੇ ਆ, ਇਰਾਕ 'ਚ 2,86,000, ਈਜਿਪਟ ਦੇ ਵਿੱਚ 1,56,000, ਆਸਟਰੀਆ 'ਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ 97-98,000 ਦੇ ਕਰੀਬ, ਤੇ ਸਵੀਡਨ ਦੇ ਵਿੱਚ 87,000, ਨੀਦਰਲੈਂਡ 'ਚ 65,000 ਤੇ ਗ੍ਰੀਸ ਦੇ ਵਿੱਚ 50,000 ਤੋਂ ਵੱਧ ਸੀਰੀਅਨ ਮੂਲ ਦੇ ਲੋਕ ਜੋ ਆ ਉਹ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਿਆ ਹੋਇਆ ਹੈ। ਟਰਕੀ ਵਾਲਿਆਂ ਨੇ ਕਹਿੰਦੇ ਵੀ ਉਹ ਬਾਰਡਰ ਖੋਲਣ ਜਾ ਰਹੇ ਆ, ਵੀ ਸੀਰੀਆ ਦੇ ਜਿੰਨੇ ਵੀ ਰਿਫਿਊਜੀ ਉਹ ਵਾਪਸ ਚਲੇ ਜਾਣ। ਕਹਿੰਦੇ ਵੀ ਮਿਲੀਅਨਸ ਆਫ ਸੀਰੀਅਨ ਰਿਫਿਊਜੀ ਜਿਹੜੇ ਉਹਨਾਂ ਦੇ ਉੱਥੇ ਰਹਿ ਰਹੇ ਸੀ, ਉਹਨਾਂ ਨੂੰ ਉਹ ਵਕਤ ਦੇ ਰਹੇ ਆ ਵੀ ਤੁਸੀਂ ਵਾਪਸ ਆਪਣੇ ਮੁਲਕ ਚਲੇ ਜਾਓ, ਕਿਉਂਕਿ ਹੁਣ ਉੱਥੇ ਤੁਹਾਡਾ ਰਾਜ ਜਿਹੜਾ ਆ ਉਹ ਆ ਚੁੱਕਾ ਆ। HTS ਦੇ ਗਰੁੱਪ ਦਾ ਜਿਹੜਾ ਮੇਨ ਬੰਦਾ ਆ ਅਬੂ ਮੁਹੰਮਦ ਅਲ ਜੁਲਾਨੀ, ਉਹਨੇ ਉਸ ਤੋਂ ਬਾਅਦ ਦੇ ਵਿੱਚ ਮਸਜਿਦ ਤੋਂ ਤਕਰੀਰ ਵੀ ਜਿਹੜੀ ਆ ਉਹ ਕੀਤੀ ਸੀ, ਜਦੋਂ ਡਮਸਕਸ ਦਾ ਉਹਨਾਂ ਨੇ ਕੰਟਰੋਲ ਕਰ ਰਿਹਾ। ਤੇ ਡਮਸਕਸ ਕਹਿੰਦੇ ਵੀ ਇੱਕ ਅਜਿਹਾ
ਸ਼ਹਿਰ ਆ, ਕਹਿ ਲਓ ਵੀ ਦੁਨੀਆ ਦੇ ਇਤਿਹਾਸ ਦੇ ਵਿੱਚ, ਜਿੱਥੇ ਨੂੰ ਲੋਕ ਹਮੇਸ਼ਾ ਹੀ ਕਹਿੰਦੇ ਵੀ ਖਿੱਚੇ ਜਿਹੜੇ ਉਹ ਤੁਰੇ ਆਉਂਦੇ ਨੇ। ਤੇ ਆਪਾਂ ਇੱਕ ਹਰਜੋਤ ਸਿੰਘ ਜੀ ਲਵਾਂਗੇ ਹੁਣ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਰਾਸ਼ਟਰਪਤੀ ਟਰੰਪ ਆਪਣੀ ਜਿਹੜੀਆਂ ਕਿਹੜੀਆਂ ਨੀਤੀਆਂ ਦੇ ਉੱਤੇ ਕੰਮ ਕਰ ਰਹੇ ਆ, ਕੀ ਜਿਹੜਾ ਉਹ ਹੋਰ ਕਹਿ ਰਹੇ ਆ, ਅਗਲੇ ਪ੍ਰਸ਼ਾਸਨ ਦੇ ਵਿੱਚ ਕੀ ਕੀ ਹੋਰ ਹੋ ਸਕਦਾ ਆ, ਉਹਦੇ ਬਾਰੇ ਵੀ ਆਪਾਂ ਕਰਾਂਗੇ ਚਰਚਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਗੱਲ ਕਰਦੇ ਜਾਈਏ, ਬ੍ਰਾਇਨ ਥਾਮਸਨ ਜਿਹੜਾ ਯੂਨਾਈਟਿਡ ਹੈਲਥ ਕੇਅਰ ਦਾ CEO ਮਾਰਿਆ ਸੀ, ਜਿਸ ਨੇ ਫੇਕ ਆਈਡੀ ਸਾਇਲੈਂਸਰ ਗਨ ਦੇ ਨਾਲ ਜਿਹੜਾ ਉਹ ਕਹਿੰਦੇ ਵੀ ਇੱਕ ਬੰਦੇ ਨੂੰ ਹੁਣ ਉਹਨਾਂ ਨੇ ਫੜਿਆ ਆ ਪੈਨਸਿਲਵੇਨੀਆ ਦੇ ਵਿੱਚ, ਉਸ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਆ। ਕਾਫੀ ਦਿਨ ਹੋ ਗਏ ਆ ਇਸ ਕਤਲ ਨੂੰ ਕੀਤਿਆਂ ਹੋਇਆਂ, ਤੇ ਯੂਨਾਈਟਿਡ ਹੈਲਥ ਗਰੁੱਪ ਤੇ ਸਾਰੇ ਪਾਸੇ ਇਸ ਕਾਤਲ ਦੀ ਭਾਲ ਜਿਹੜੀ ਆ ਉਹ ਜਾਰੀ ਹੈਗੀ ਆ। ਪੁਲਿਸ ਕਹਿੰਦੇ ਵੀ ਅਲਟੂਨਾ ਕਰਕੇ ਜਿਹੜਾ ਸ਼ਹਿਰ ਆ ਪੈਨਸਿਲਵੇਨੀਆ 'ਚ, ਉੱਥੇ ਇਸ ਇੱਕ ਬੰਦੇ ਨੂੰ ਸਵਾਲ ਜਵਾਬ ਦੇ ਲਈ ਲੈ ਕੇ ਆਈ ਆ। ਮੈਕਡੋਨਲਡ ਦੇ ਉੱਤੇ ਕਹਿੰਦੇ ਵੀ ਉਹ ਦੇਖਿਆ ਗਿਆ ਸੀਗਾ ਇੱਕ ਬੰਦਾ ਜਿਸ ਦੇ ਕੋਲ ਗਨ, ਤੇ ਉਹਨੇ ਕਹਿੰਦੇ ਵੀ ਉਸ ਤਰ੍ਹਾਂ ਦੀ ਗਨ ਉਸ ਦੇ ਕੋਲੋਂ ਲੱਗਦਾ ਸੀ ਹੈਗੀ ਆ, ਜਿਸ ਦੀ ਵਰਤੋਂ ਕੀਤੀ ਗਈ ਆ ਥਾਮਸਨ ਨੂੰ ਮਾਰਨ ਦੇ ਲਈ। ਕਹਿੰਦੇ ਵੀ ਉਹਦੇ ਕੋਲ ਇੱਕ ਨਕਲੀ ਨਿਊ ਜਰਸੀ ਦੀ ਆਈਡੀ ਵੀ ਲੱਭੀ ਹੈਗੀ ਆ। ਅਮਰੀਕਾ ਦਾ ਸਭ ਤੋਂ ਵੱਡਾ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਜਿਹੜਾ CEO ਸੀਗਾ ਯੂਨਾਈਟਿਡ ਹੈਲਥ ਗਰੁੱਪ ਦਾ, ਜਿਸ ਦਾ ਇਸ ਦੇ ਇੱਕ ਬੰਦੇ ਦੇ ਦੁਆਰਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀ ਪਿਛਲੇ ਬੁੱਧਵਾਰ ਨੂੰ। ਨਿਊਯਾਰਕ ਦੀ ਪੁਲਿਸ ਨੇ ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਆ ਉਹ ਜਾਰੀ ਜਿਹੜੀਆਂ ਉਹ ਕੀਤੀਆਂ ਸੀਗੀਆਂ, ਪਰ ਅਜੇ ਤੱਕ ਉਹਨਾਂ ਨੂੰ ਕਹਿ ਲਓ ਵੀ ਕੋਈ ਪੱਕਾ ਸੁਰਾਖ ਨਹੀਂ ਮਿਲਿਆ। ਤੇ ਹੁਣ ਨਿਊਯਾਰਕ ਦੀ ਪੁਲਿਸ ਅਲਟੂਨਾ ਪੈਨਸਿਲਵੇਨੀਆ ਦੇ ਵਿੱਚ ਜਾ ਰਹੀ ਆ, ਜਿੱਥੇ ਇਸ ਫੜੇ ਗਏ ਬੰਦੇ ਤੋਂ ਸਵਾਲ ਜਵਾਬ ਕੀਤੇ ਜਾਣਗੇ। ਇੱਥੋਂ ਤੱਕ ਕਿ ਕਹਿੰਦੇ ਵੀ ਇਹਨਾਂ ਨੂੰ ਇਹ ਸ਼ੱਕ ਸੀਗਾ ਵੀ ਪਾਣੀ ਦੇ ਵਿੱਚ ਜਾਂ ਲੇਕਸ ਦੇ ਵਿੱਚ ਵੀ ਇਸ ਨੇ ਜਿਹੜੀ ਬੰਦੂਕ ਆ ਜਿਸ ਦੇ ਨਾਲ ਕਤਲ ਕੀਤੇ ਹਥਿਆਰ ਨੂੰ ਉੱਥੇ ਸੁੱਟ ਦਿੱਤਾ ਹੋਊਗਾ। ਉੱਥੇ ਉਹਨਾਂ ਨੇ ਗੋਤੇਖੋਰ ਵੀ ਜਿਹੜੇ ਉਹ ਲਾਏ ਸੀ, ਪਰ ਉੱਥੋਂ ਕੋਈ ਵੀ ਉੱਦਾਂ ਦੀ ਬੰਦੂਕ ਜਿਹੜੀ ਉਹ ਨਹੀਂ ਮਿਲੀ ਹੈਗੀ। ਪੁਲਿਸ ਜਿਸ ਬੰਦੇ ਬਾਰੇ ਦੱਸ ਰਹੀ ਹੈ, ਜਿਸ ਨੂੰ ਫੜਿਆ ਆ, ਕਹਿੰਦੇ ਵੀ ਉਹ ਨਿਊਯਾਰਕ ਸਿਟੀ ਨੂੰ ਕਹਿੰਦੇ ਵੀ ਉਹ ਮੰਨਿਆ ਜਾ ਰਿਹਾ ਆ ਵੀ 24 ਨਵੰਬਰ ਨੂੰ ਬੱਸ ਦੇ ਰਾਹੀਂ ਅਟਲਾਂਟਾ ਤੋਂ ਉੱਥੇ ਜਿਹੜਾ ਉਹ ਆਇਆ ਸੀ, ਤੇ ਉਸੇ ਹੀ ਦਿਨ ਜਿਹੜਾ ਹਿਲਟਨ ਹੋਟਲ ਦੇ ਬਾਹਰ ਗਿਆ ਤੇ ਉੱਥੇ ਸਟਰੀਟਸ ਦੇ ਵਿੱਚ ਤੁਰਦਾ ਫਿਰਦਾ ਰਿਹਾ, ਤੇ ਇਵੈਂਚੁਅਲੀ ਇਸ ਨੇ ਇਸ ਵਾਰਦਾਤ ਨੂੰ ਅੰਜਾਮ
ਦਿੱਤਾ ਸੀਗਾ। ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ, ਕੀ ਹੋਊਗਾ, ਇਹ ਇੱਕ ਜਿਹੜੀ ਵੱਡੀ ਗੱਲ ਆ। ਤੇ ਮੈਨੂੰ ਲੱਗਦਾ ਵੀ ਹਰਜੋਤ ਸਿੰਘ ਜੀ ਵੀ ਲਾ ਐਂਡ ਆਰਡਰ ਨੂੰ ਲੈ ਕੇ ਵੀ ਲੋਕ ਜਿਹੜੇ ਆ ਉਹ ਸਵਾਲ ਜਿਹੜੇ ਉਹ ਕਰਦੇ ਹੋਣਗੇ। ਕਹਿੰਦੇ ਹੁਣ FBI, ਨਿਊਯਾਰਕ ਪੁਲਿਸ ਡਿਪਾਰਟਮੈਂਟ ਤੇ ਹੋਰ ਬਹੁਤ ਸਾਰੇ ਜਿਹੜੇ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼ ਲੱਗੀਆਂ ਤੇ ਹੋਈਆਂ। ਬੰਦਾ ਤਾਂ ਕਹਿੰਦੇ ਵੀ ਫੜ ਲਿਆ ਜਾਊਗਾ ਭਾਵੇਂ, ਪਰ ਅਜੇ ਵੀ ਕਾਫੀ ਦਿਨ ਜਿਹੜੇ ਉਹ ਲੱਗ ਗਏ ਆ। ਮੈਨਹੰਟ ਅਜੇ ਵੀ ਜਾਰੀ ਆ। ਦੇਖੋ ਐਡੀ ਵੱਡੀ ਕੰਪਨੀ ਦਾ CEO ਜਿਹਦੇ 1 ਲੱਖ ਤੋਂ ਵੱਧ EMPLOYEE ਹੋਣ, ਤੇ ਮਿਲੀਅਨਸ ਆਫ ਉਸ ਕੰਪਨੀ ਦੇ ਕਸਟਮਰ ਹੋਣ, ਤੇ ਜੇ ਉਹ ਸੇਫ ਨਹੀਂ ਇੱਕ ਕਾਫੀ ਵਧੀਆ ਹੋਟਲ ਦੇ ਵਿੱਚ, ਤੇ ਆਮ ਲੋਕਾਂ ਦਾ ਫਿਰ ਜਿਹੜਾ ਕੀ ਹਾਲ ਹੋਊਗਾ। ਬਿਲਕੁਲ, ਹੋਟਲ ਦੇ ਬਾਹਰ ਉਦੋਂ ਜਾ ਰਿਹਾ ਸੀਗਾ ਤੇ ਜਦੋਂ ਉਹਨੂੰ ਲੰਘ ਕੇ ਗਿਆ, ਉਹਨੇ ਪਿੱਛੋਂ ਦੀ ਜਿਹੜੀ ਉਹ ਗੋਲੀ ਜਿਹੜੀ ਉਹ ਮਾਰੀ ਸੀਗੀ ਜੀ। ਅਗਲੀ ਖਬਰ ਵੱਲ ਚੱਲੀਏ ਜੋ ਹੇਤੀ ਤੋਂ ਆ ਰਹੀ ਹੈ। ਹੇਤੀ ਦੇ ਵਿੱਚ ਸਿਚੁਏਸ਼ਨ ਬਹੁਤ ਬੈਡ ਆ। ਇੱਕ ਲੇਟੈਸਟ ਖਬਰ ਆ ਰਹੀ ਹੈ 184 ਲੋਕਾਂ ਨੂੰ ਇੱਕ ਗੈਂਗ ਲੀਡਰ ਨੇ ਮਾਰ ਦਿੱਤਾ, ਕਿਉਂਕਿ ਉੱਥੇ ਦਾ ਇੱਕ ਬੂਡੂ ਪ੍ਰੀਸਟ ਉਹਨੇ ਐਡਵਾਈਸ ਦਿੱਤੀ ਸੀ ਵੀ ਜਿਹੜੇ ਇਹ ਬਜ਼ੁਰਗ ਹੈਗੇ ਆ ਇਹਨਾਂ ਨੂੰ ਗੋਲੀ ਨਾ ਮਾਰ ਦਿੱਤਾ ਜਾਵੇ। ਹੁਣ ਦੇਖ ਲਓ ਵੀ ਇਦਾਂ ਦੇ ਲੋਕ ਵੀ ਹੇਤੀ ਦੇ ਵਿੱਚ ਹੈਗੇ ਆ। ਹੁਣ ਤੱਕ 5000 ਤੋਂ ਵੱਧ ਲੋਕ ਹੇਤੀ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਇਹ ਉੱਥੇ ਦੀ ਜਿਹੜੀ ਰਾਜਧਾਨੀ ਆ ਪੋਰਟ ਓ ਪ੍ਰਿੰਸ, ਰਾਜਧਾਨੀ ਦੇ ਵਿੱਚ ਵਾਪਰਿਆ, ਨਾ ਕਿ ਕਿਸੇ ਕੋਈ ਜੰਗਲ ਦੇ ਵਿੱਚ ਜਾਂ ਹੋਰ। ਸੋ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਹੇਤੀ ਦੇ ਵਿੱਚ ਜਾਣ ਵਾਲੀਆਂ ਬਹੁਤ ਸਾਰੀਆਂ 에ਅਰਲਾਈਨਸ ਬੰਦ ਹੋ ਚੁੱਕੀਆਂ ਹੈਗੀਆਂ। ਅਮਰੀਕਾ ਨੇ ਵੀ ਰੈੱਡ ਅਲਰਟ ਜਾਰੀ ਕੀਤਾ ਹੈ ਵੀ ਆਪਣੇ ਜਿਹੜੇ ਸਿਟੀਜ਼ਨ ਆ ਉਹ ਉੱਥੇ ਹੇਤੀ ਦੇ ਵਿੱਚ ਨਾ ਜਾਣ। ਇਸ ਟਾਈਮ ਦੇ ਉੱਤੇ ਬਹੁਤ ਹੀ ਹੈਵਲੀ ਆਰਮਡ ਕ੍ਰਿਮੀਨਲ ਗੈਂਗਸ ਜਿਹੜੇ ਆ ਉਹ ਕੰਟਰੋਲ ਕਰ ਰਹੇ ਹੈਗੇ ਆ। ਇੰਟਰਨੈਸ਼ਨਲ 에ਅਰਲਾਈਨਸ ਦੇ ਵਿੱਚ ਅਮਰੀਕਨ 에ਅਰਲਾਈਨਸ, ਸਪਿਰਿਟ 에ਅਰਲਾਈਨਸ, ਜੈਟ ਬਲੂ, ਇਹਨਾਂ ਸਾਰਿਆਂ ਨੇ ਫਲਾਈਟਾਂ ਬੰਦ ਕੀਤੀਆਂ ਆ। ਇੱਕ ਜਿਹੜੀ 에ਅਰਲਾਈਨ ਸੀ ਸਪਿਰਿਟ 에ਅਰਲਾਈਨ, ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ। ਉਸ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਸੀ। ਸੋ ਹੇਤੀ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਹੁਤ ਬੈਡ ਹੈਗੀ ਜੀ। ਅਗਲੀ ਗੱਲ ਕਰੀਏ, ਰਾਸ਼ਟਰਪਤੀ ਇਲੈਕਟ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ, ਸਾਬਕਾ ਪ੍ਰੈਜ਼ੀਡੈਂਟ, ਤੇ ਜਿਹੜੇ ਹੁਣ ਅਗਲੇ ਪ੍ਰੈਜ਼ੀਡੈਂਟ ਬਣ ਜਾ ਰਹੇ ਆ, ਉਹਨਾਂ ਨੇ ਵੀਕਐਂਡ ਦੇ ਉੱਤੇ ਮੀਟ ਦਾ ਪ੍ਰੈਸ ਦੇ ਨਾਲ ਇੰਟਰਵਿਊ ਜਿਹੜੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਗੱਲਾਂ ਆ ਉਹ ਦੱਸੀਆਂ ਜਿਹੜੀਆਂ ਉਹ ਹੈਗੀਆਂ ਆ। ਉਹਨਾਂ ਨੂੰ ਜਿਹੜਾ ਇਸ ਬਾਬਤ ਸਵਾਲ ਜਿਹੜਾ ਉਹ ਪੁੱਛਿਆ ਗਿਆ ਸੀਗਾ ਵੀ ਕੀ ਤੁਸੀਂ ਵਾਕਿਆ ਹੀ ਮਾਸ ਡੈਪੂਟੇਸ਼ਨਸ ਜਿਹੜੀਆਂ ਉਹ ਕਰੋਗੇ। ਉਹਨਾਂ ਨੇ ਕਿਹਾ ਵੀ ਆਪਣੇ ਕੋਲ ਹੁਣ ਕੋਈ ਚੋਇਸ ਨਹੀਂ ਰਹੀ। ਕਹਿੰਦੇ ਵੀ ਪਹਿਲੀ ਗੱਲ ਇਹ ਆ ਵੀ ਇਹਦੇ ਕਰਕੇ ਸਾਡਾ ਬਹੁਤ ਜ਼ਿਆਦਾ ਪਹਿਲਾਂ ਹੀ ਖਰਚਾ ਹੋ ਰਿਹਾ। ਕ੍ਰਿਮੀਨਲਸ ਜਿਹੜੇ ਉਹ ਇੱਥੇ ਆ ਚੁੱਕੇ ਆ, ਤੇ ਉਹਨਾਂ ਤੋਂ ਬਾਅਦ ਦੇ ਵਿੱਚ ਬਾਕੀਆਂ ਨੂੰ ਵੀ ਜਿਹੜਾ ਉਹ ਬਾਹਰ ਘੱਲਿਆ ਜਾਊਗਾ। ਇੱਥੇ ਜਿਹੜਾ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਵੀ ਕਿ ਜਿਹੜੀ ਮਿਕਸਡ ਫੈਮਿਲੀਜ਼ ਆ, ਵੀ ਕਈਆਂ ਦੇ ਇਲੀਗਲ ਨੇ, ਕਈਆਂ ਦੇ ਸਿਟੀਜ਼ਨ ਨੇ, ਤੇ ਕਹਿੰਦੇ ਵੀ ਪਰਿਵਾਰ ਵਿਛੋੜਾ ਜਿਹੜਾ ਉਹ ਨਾ ਹੋਵੇ, ਆਪਸ ਦੇ ਵਿੱਚ ਉਹ ਟੁੱਟ ਨਾ ਜਾਣ, ਇਸ ਲਈ ਸਾਰਿਆਂ ਨੂੰ ਹੀ ਜਿਹੜਾ ਅਸੀਂ ਘੱਲਣ ਦੇ ਹੱਕ ਦੇ ਵਿੱਚ ਆ। ਸੋ ਇਹ ਇੰਨੀ ਸਖਤੀ ਵਾਲੇ ਪਾਸੇ ਨੂੰ ਜਿਹੜਾ ਉਹ ਤੁਰੇ ਹੈਗੇ ਆ। ਉਹਨਾਂ ਨੇ ਸਪੈਸ਼ਲ ਜਿਹੜੇ ਬਾਰਡਰਸ ਆ ਟੌਮ ਹੋਮਨ ਉਹਨਾਂ ਨੂੰ ਪੁਆਇੰਟ ਕੀਤਾ ਆ। ਕਹਿੰਦੇ ਵੀ ਉਹ ਫੈਮਿਲੀ ਤੇ ਮਿਕਸਡ ਇਮੀਗ੍ਰੇਸ਼ਨ ਦੇ ਕੁਡ ਬੀ ਡਿਪੋਰਟਡ ਟੂਗੈਦਰ, ਵੀ ਸੈਪਰੇਸ਼ਨ ਤੋਂ ਬਚਾਅ ਕਰਨ ਦੇ ਲਈ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਡਿਪੋਰਟ ਕਰ ਦਿੱਤਾ ਜਾਊਗਾ। ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇੱਕ ਵੀ ਜਣਾ ਡਿਪੋਰਟ ਕਰਨ ਵਾਲਾ ਬਣਦਾ ਤੇ ਬਾਅਦ ਚ ਸੈਪਰੇਸ਼ਨ ਦਾ ਜਿਹੜਾ ਉਹ ਰੌਲਾ ਨਾ ਪਵੇ। ਇਸੇ ਗੱਲਬਾਤ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਉਹ ਖਤਮ ਕਰਨ ਦੀ ਇੱਛਾ ਜਿਹੜੀ ਆ ਉਹ ਰੱਖਦੇ ਆ। ਤੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਪਹਿਲੇ ਦਿਨ ਹੀ ਉਹਨਾਂ ਨੇ ਉਹ ਕਰ ਦੇਣਾ, ਪਰ ਉਸ ਦੇ ਉਲਟ ਕਾਫੀ ਵੱਡੇ ਲੀਗਲ ਚੈਲੰਜਸ ਜਿਹੜੇ ਆ ਉਹ ਹੋ ਜਾਣਗੇ। ਅਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ, ਸੰਵਿਧਾਨ ਦੇ ਅਮੈਂਡਮੈਂਟ ਨੂੰ ਕੋਈ ਐਗਜ਼ੈਕਟਿਵ ਆਰਡਰ ਦੇ ਨਾਲ ਬਦਲ ਤਾਂ ਜਿਹੜਾ ਉਹ ਨਹੀਂ ਸਕਦਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਟਰੰਪ ਹੁਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਹਟਾਉਣ ਨੂੰ ਲੈ ਕੇ ਕਿਹੜਾ ਰੁਖ ਜਿਹੜਾ ਆ, ਕਿਹੜਾ ਰਾਹ ਜਿਹੜਾ ਅਖਤਿਆਰ ਕਰ ਸਕਦੇ ਹੈਗੇ ਆ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੇ ਡਰੀਮਰਸ ਆ, ਡਾਕਾ ਵਾਲੇ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਰਾਹ ਉਹਨਾਂ ਦੇ ਲੱਭਣ ਦੇ ਲਈ ਉਹਨਾਂ ਨੇ ਜਿਹੜਾ ਉਹ ਕਹਿੰਦੇ ਵੀ ਮੈਂ ਓਪਨਨੈਸ ਜਿਹੜੀ ਉਹ ਦਿਖਾਊਂਗਾ, ਜਿਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਲੈ ਤੇ ਆਂਦੇ ਸੀਗੇ ਛੋਟੀ ਉਮਰੇ US ਦੇ ਵਿੱਚ, ਤਾਂ ਜੋ ਅਮਰੀਕਾ ਦੇ ਵਿੱਚ ਉਹ ਰਹਿ ਸਕਣ। ਸੋ ਡਾਕਾ ਵਾਲਿਆਂ ਨੂੰ ਲੈ ਕੇ ਇਹ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਮਾਸ ਡੈਪੋਟੇਸ਼ਨਸ ਦੇ ਵੱਲ ਇਹ ਕੰਮ ਵਧਣਾ ਹੀ ਵਧਣਾ ਆ।
ਉਹ ਉਹਨਾਂ ਨੇ ਕਰਨਾ ਹੀ ਕਰਨਾ ਆ। ਤੇ ਇੱਥੋਂ ਤੱਕ ਕਿ ਮਿਕਸਡ ਫੈਮਿਲੀਜ਼ ਨੂੰ ਵੀ ਸੈਪਰੇਟ ਕਰਨ ਦੀ ਬਜਾਏ ਸਾਰਿਆਂ ਨੂੰ ਡਿਪੋਰਟ ਕਰਨ ਦੇ ਵੱਲ ਨੂੰ ਵੀ ਜਿਹੜਾ ਉਹ ਵਿਚਾਰ ਕਰ ਰਹੇ ਨੇ। ਤੇ ਬਰਥ ਰਾਈਟ ਸਿਟੀਜ਼ਨਸ਼ਿਪ ਆ ਉਸ ਨੂੰ ਖਾਰਜ ਕਰਨ ਦੇ ਵੱਲ ਨੂੰ ਵੀ ਉਹਨਾਂ ਦਾ ਮਨ ਜਿਹੜਾ ਉਹ ਬਣਦਾ ਜਾ ਰਿਹਾ ਹੈਗਾ ਆ। ਬਿਲਕੁਲ ਹੁਣ ਇਹਦੇ ਵਿੱਚ ਇਹ ਆ ਗਿਆ ਵੀ ਜਿਹੜੇ ਸਿਟੀਜ਼ਨ ਆ ਉਹ ਵੀ ਡਿਪੋਰਟ ਕੀਤੇ ਜਾਊਗੇ ਜੇ ਜਿਹੜੀਆਂ ਮਿਕਸਡ ਫੈਮਿਲੀਜ਼ ਹੈਗੀਆਂ। ਮੰਨ ਲਓ ਵੀ ਇੱਕ ਨਿਆਣਾ ਸਿਟੀਜ਼ਨ ਆ, 3 ਜਣੇ ਇਲੀਗਲ ਹੈਗੇ ਆ, ਤੇ ਉਹ ਕਹਿੰਦੇ ਵੀ ਜੇ ਫਿਰ ਨਹੀਂ ਪਰਿਵਾਰ ਅਲੱਗ ਹੋਣਾ ਚਾਹੁੰਦਾ। ਜੀ ਹਾਂ, ਸੋ ਟਰੰਪ ਹੋਣਾ ਨੇ ਐਕਨੋਲਜ ਕੀਤਾ ਆ ਵੀ ਇਹ ਜਿਹੜੀ ਪਾਲਿਸੀ ਆ ਬਹੁਤ ਅਨਪੋਪੂਲਰ ਵੀ ਰਹੇਗੀ, ਕਿਉਂਕਿ ਕਹਿੰਦੇ ਵੀ ਸਾਨੂੰ ਪਰ ਜਿਹੜੇ ਲਾਅ ਆ ਉਹ ਫੋਲੋ ਕਰਨੇ ਪਊਗੇ। ਇਹ ਕਹਿੰਦੇ ਇਸ ਗੱਲ ਦਾ ਮੈਨੂੰ ਪਤਾ ਆ ਵੀ ਬਹੁਤ ਸਾਰੇ ਲੋਕ ਪਸੰਦ ਨਹੀਂ ਕਰੂਗੇ। ਵੀ ਮੰਨ ਲਓ ਵੀ ਕਹਿੰਦੇ ਵੀ ਇੱਕ ਲੇਡੀ ਹੈਗੀ ਆ, ਉਹ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲਵ ਆ ਤੇ ਅਸੀਂ ਉਹਨੂੰ ਡਿਪੋਰਟ ਕਰਦੇ ਹਾਂ। ਕਈ ਕਹਿੰਦਾ ਵੀ ਜਿਹੜੇ ਲੇਡੀਜ਼ ਗਰੁੱਪ ਆ, ਬੀਬੀਆਂ ਦੇ ਗਰੁੱਪ ਆ, ਉਹ ਰੌਲਾ ਪਾਉਣਗੇ। ਪਰ ਕਹਿੰਦੇ ਵੀ ਅਮਰੀਕਾ ਦੇ ਵਿੱਚ ਜਿਹੜੇ ਰੂਲ ਆ, ਰੂਲ ਆਫ ਲਾ ਆ, ਉਹਨਾਂ ਨੂੰ ਲਾਣਾ ਬਹੁਤ ਜ਼ਰੂਰੀ ਆ, ਜੋ ਕਾਫੀ ਲੰਮੇ ਸਮੇਂ ਤੋਂ ਤੋੜੇ ਜਾ ਰਹੇ ਸੀਗੇ। ਤੇ ਮਿਕਸਡ ਇਮੀਗ੍ਰੇਸ਼ਨ ਦਾ ਵੀ ਦੱਸਤਾ ਉਹਨਾਂ ਨੇ, ਮਿਕਸ ਫੈਮਿਲੀ ਦਾ। ਉਹ ਤੋਂ ਬਿਨਾਂ ਫਿਰ ਜਿਹੜਾ ਜਿਸ ਦਾ ਤੁਸੀਂ ਦੱਸ ਰਹੇ ਆ ਵੀ ਬਰਥ ਰਾਈਟ, ਸਿਟੀਜ਼ਨਸ਼ਿਪ, ਆਪਾਂ ਦੇਖਿਆ ਹੀ ਆ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ ਚਾਈਨੀਜ਼ ਮੂਲ ਦੇ ਲੋਕ ਬਹੁਤ ਸਾਰੇ ਇੱਥੇ ਆਉਂਦੇ ਆ। ਉਹਨਾਂ ਦਾ ਮੇਨ ਮਕਸਦ ਹੀ ਇਹ ਹੁੰਦਾ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਤਾਂ ਇਦਾਂ ਦੇ ਕਈ ਹਸਪਤਾਲ ਛੋਟੇ ਛੋਟੇ ਜਿਹੜੇ ਬਰਥ ਸੈਂਟਰ ਜਿਹੜੇ ਆ ਉਹ ਬਣੇ ਹੋਏ ਸੀ ਵੀ ਜੀ ਇੱਥੇ ਨਿਆਣਾ ਜੰਮ ਗਿਆ ਤੇ ਉਹ ਸਿਟੀਜ਼ਨ ਹੋ ਗਿਆ ਤੇ ਮੁੜ ਕੇ ਉਹ ਵਾਪਸ ਚਲ ਜਾਓ ਤਾਂ ਜਦੋਂ 21 ਦੇ ਹੋ ਗਏ ਤੇ ਫਿਰ ਉਹ ਅਪਲਾਈ ਵੀ ਕਰ ਸਕਦੇ ਆ ਜਾਂ ਇੱਥੇ ਵੀ ਰਹਿੰਦੇ ਆ। ਹੋਰ ਹੁਣ ਪਿਛਲੇ ਸਮੇਂ ਤਾਂ ਆਪਾਂ ਪੰਜਾਬੀ ਵੀ ਦੇਖਿਆ, ਬਹੁਤ ਸਾਰੇ ਕੈਨੇਡਾ ਤੋਂ ਆ ਰਹੇ ਸੀ ਕੈਲੀਫੋਰਨੀਆ ਦੇ ਵਿੱਚ, ਜਿੱਥੇ ਪਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਲਥ ਇੰਸ਼ੋਰੈਂਸ ਆ ਉਹ ਟੋਟਲੀ ਫ੍ਰੀ ਹੈਗੀ ਆ, ਚਾਹੇ ਤੁਸੀਂ ਇਲੀਗਲ ਵੀ ਹੈਗੇ ਆ। ਸੋ ਇੱਕ ਚੀਜ਼ ਜ਼ਰੂਰ ਉਹਨਾਂ ਨੇ ਡਾਕਾ ਨੂੰ ਲੈ ਕੇ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਡਾਕਾ ਵਾਲੇ ਨਿਆਣੇ ਆ, ਹੁਣ ਉਹ ਨਿਆਣੇ ਨਹੀਂ ਰਹੇ, ਉਹ ਹੁਣ ਸਿਆਣੇ ਹੋ ਗਏ। ਉਹਨਾਂ ਚੋਂ ਕਈ ਸਕਸੈਸਫੁਲ ਬਿਜ਼ਨਸਮੈਨ ਵੀ ਹੈਗੇ ਆ, ਕਈ ਵਧੀਆ ਜੌਬਸ ਕਰਦੇ ਆ ਗਵਰਨਮੈਂਟ ਲਈ ਜਾਂ ਹੋਰ ਫੀਲਡ ਦੇ ਵਿੱਚ। ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਮੈਂ ਡੈਮੋਕ੍ਰੇਟਸ ਦੇ ਨਾਲ ਰਲ ਕੇ ਜ਼ਰੂਰ ਉਹਨਾਂ ਦਾ ਜਿਹੜਾ ਸੋਲੂਸ਼ਨ ਆ ਉਹ ਕੱਢੂੰਗਾ। ਸੋ ਇਹ ਇੱਕ ਗੁੱਡ ਚੀਜ਼ ਆ। ਜਿਹੜੇ ਡਾਕਾ ਵਾਲੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਕਿਹਾ ਸੀ ਵੀ ਉਹ ਪਰਮਾਨੈਂਟਲੀ ਰਹਿ ਸਕਦੇ ਹੈਗੇ ਆ, ਸੋ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈਗੀ ਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੀ ਵਾਰੀ ਵੀ ਜਿਹੜਾ ਪਹਿਲਾ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ ਜੀ, ਸੋ ਉਹਨਾਂ ਦਾ ਜਿਹੜਾ ਧਿਆਨ ਸੀ ਉਹ ਸੇਮ ਇਮੀਗ੍ਰੇਸ਼ਨ ਜਿਸ ਤਰ੍ਹਾਂ ਆਸਟ੍ਰੇਲੀਆ ਜਾਂ ਕੈਨੇਡਾ 'ਚ ਹੁੰਦੀ ਆ, ਪੁਆਇੰਟ ਬੇਸ ਸਿਸਟਮ ਦਾ ਸੀਗਾ। ਭਈ ਹਾਂ ਇਮੀਗ੍ਰੇਸ਼ਨ ਦੀ ਤਾਂ ਜ਼ਰੂਰਤ ਆ, ਪਰ ਲੀਗਲੀ ਜਿਹੜਾ ਆਉਣਾ ਚਾਹੁੰਦਾ ਆ, ਜੇ ਇੱਥੇ ਪੁਆਇੰਟ ਬੇਸਡ ਹੋਵੇ, ਉਹਦੇ ਡਿਗਰੀ ਹੋਵੇ, ਪ੍ਰੋਫੈਸ਼ਨਲ ਹੋਵੇ, ਏਜ ਕੀ ਹੈਗੀ ਆ, ਇਹ ਸਾਰਾ ਕੁਝ ਉਹਦਾ ਦੇਖਿਆ ਜਾਵੇ। ਸੋ ਪੋਲੀਟੀਕਲ ਅਸਾਈਲਮ ਵਾਲਾ ਤਾਂ ਉਹ ਪਤਾ ਨਹੀਂ ਹੁਣ ਲੀਗਲੀ ਬੰਦ ਕਰ ਸਕਦੇ ਆ ਕਿ ਨਹੀਂ, ਪਰ ਉਹਦੇ ਜਿਹੜੇ ਉਹ ਅਗੇਂਸਟ ਹੈਗੇ ਆ ਫੈਮਿਲੀ ਜਿਹੜੇ ਵੀਜ਼ਾ ਆ, ਉਹ ਤਾਂ ਪਹਿਲਾਂ ਹੀ ਜਿੱਦਾਂ 15 16 ਸਾਲ ਲੇਟ ਚੱਲ ਰਿਹਾ ਹੈਗਾ। ਸੋ ਸਭ ਤੋਂ ਮੇਨ ਮੁੱਦਾ ਇਸ ਵਾਰੀ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਹੀ ਸੀਗਾ। ਫਿਰ ਕ੍ਰਾਈਮ ਤੁਹਾਨੂੰ ਪਤਾ ਹੀ ਆ। ਸੋ ਇਹ ਨੈਚੁਰਲੀ ਉਹ ਇਹਦੇ ਉੱਤੇ ਵਰਕਆਊਟ ਕਰੂਗੇ। ਕਈ ਲੋਕ ਆਪਾਂ ਨੂੰ ਵੀ ਮਿਲਦੇ ਰਹਿੰਦੇ ਆ, ਕੱਲ ਵੀ ਮਿਲੇ ਸੀ, ਕਹਿੰਦੇ ਵੀ ਨਹੀਂ ਹੁਣ ਉਹ ਜਿੱਦਾਂ ਵੋਟਾਂ ਲੈਣ ਲਈ ਹੋਰ ਗੱਲ ਹੁੰਦੀ ਆ, ਬਾਅਦ ਚੋਂ ਨਹੀਂ ਠੰਡੇ ਹੋ ਜਾਣਾ। ਪਰ ਮੇਰੀ ਸੋਚਣੀ ਇਹ ਆ ਵੀ ਜਿਹੜਾ ਟਰੰਪ ਹੋਣੀ ਆ, ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ 4 ਸਾਲ ਰੂਲ ਕਰਨ ਲਈ ਨਹੀਂ ਸੋਚ ਰਿਹਾ, ਉਹ 12 ਸਾਲ ਲਈ ਸੋਚ ਰਿਹਾ। 4 ਸਾਲ ਤੋਂ ਬਾਅਦ ਜਿਹੜੇ ਬੈਂਸ ਆ ਵਾਈਸ ਪ੍ਰੈਜ਼ੀਡੈਂਟ ਪੇ, ਉਹਨਾਂ ਨੂੰ ਵੀ ਕਿਸ ਤਰ੍ਹਾਂ ਆਪਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਜਿਤਾਉਣਾ ਹੈਗਾ, ਕਿਉਂਕਿ ਡੈਮੋਕ੍ਰੇਟਸ ਨੂੰ ਬਹੁਤ ਵੱਡਾ ਸੈਟਬੈਕ ਲੱਗਾ ਹੈਗਾ। ਕਾਂਗਰਸ ਵੀ ਗਈ, ਸੈਨੇਟ ਵੀ ਗਈ, ਪ੍ਰੈਜ਼ੀਡੈਂਟ ਦੀ ਜਿਹੜੀ ਪੋਸਟ ਆ ਉਹ ਵੀ ਗਈ ਹੈਗੀ ਆ। ਹਾਲਾਂਕਿ ਕਾਂਗਰਸ ਦੇ ਵਿੱਚ ਥੋੜ੍ਹਾ ਹੀ ਫਰਕ ਹੈਗਾ। ਸੋ ਡੈਮੋਕ੍ਰੇਟਸ ਨੂੰ ਵੀ ਕਾਫੀ ਹਾਰਡ ਵਰਕ ਕਰਨਾ ਪਊਗਾ। ਕਿਤੇ ਨਾ ਕਿਤੇ ਮੈਂ ਸੁਣ ਰਿਹਾ ਸੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਦਾ ਇੱਕ ਭਾਸ਼ਣ ਦਿੱਤਾ ਉਹਨੇ ਪਿਛਲੇ ਵੀਕ। ਉਹ ਕਹਿੰਦੇ ਵੀ ਇਕੱਲਾ ਕ੍ਰਿਟੀਸਾਈਜ਼ ਵਾਲਾ ਜਾਂ ਜਿਹੜਾ ਆਪਾਂ ਪਹਿਲਾਂ ਚੱਲ ਕਰ ਰਹੇ ਸੀ ਨਾ, ਉਹ ਨਹੀਂ ਚੱਲਣਾ ਹੈਗਾ, ਆਇਡੈਂਟੀ ਪੋਲੀਟਿਕਸ ਦਾ। ਹੋਰ ਵੀ ਸਾਨੂੰ ਰਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈਗਾ। ਸੋ ਉਹਨਾਂ ਨੂੰ ਵੀ ਲੱਗਦਾ ਆ ਵੀ ਰਲ ਕੇ ਜੇ ਕਰਾਂਗੇ ਤੇ ਮੁਲਕ ਦੇ ਲਈ ਵੀ ਬੈਟਰ ਹੋਊਗਾ, ਤੇ ਆਮ ਲੋਕਾਂ ਦੇ ਲਈ ਵੀ ਜਿਹੜਾ ਆ ਉਹ ਬੈਟਰ ਹੋਊਗਾ। ਜੀ ਬਿਲਕੁਲ। ਇਹਦੇ ਨਾਲ ਦੇ ਨਾਲ ਡੋਨਾਲਡ ਟਰੰਪ ਹੁਣਾਂ ਨੇ ਕਿਹਾ ਵੀ ਉਹ ਜਿਹੜੇ 6 ਜਨਵਰੀ ਦੇ ਜਿਨ੍ਹਾਂ ਨੇ ਕੀਤੀ ਸੀ ਹਿੰਸਾ, ਉਹਨਾਂ ਨੂੰ ਵੀ ਉਹ ਮਾਫ ਕਰਨ ਦੇ ਹੱਕ 'ਚ ਆ। ਡਰਿਲ ਬੇਬੀ ਡਰਿਲ, ਤੇਲ ਕੱਢਣ ਨੂੰ ਲੈ ਕੇ ਉਹ ਉਹਨਾਂ ਨੇ ਵੀ ਜਿਹੜੀ ਉਹ ਗੱਲ ਕੀਤੀ ਆ। ਟੈਰਿਫਸ ਨੂੰ ਲੈ ਕੇ ਉਹਦੇ ਕੀ ਕੌਨਸੀਕੁਐਂਸ ਹੋਣਗੇ, ਲੋਕਾਂ ਦੇ ਉੱਤੇ ਇਸ ਦਾ ਕੀ ਅਸਰ ਹੋਊਗਾ। ਕਹਿੰਦੇ ਵੀ ਉਹਨਾਂ ਨੂੰ ਪੁੱਛੇਗਾ ਵੀ ਤੁਸੀਂ ਗਰੰਟੀ ਕਰ ਸਕਦੇ ਆ
ਵੀ ਲੋਕਾਂ ਨੂੰ, ਪਰਿਵਾਰਾਂ ਨੂੰ ਹੋਰ ਜ਼ਿਆਦਾ ਟੈਰਿਫ ਦੇ ਕਰਕੇ ਪੇ ਨਹੀਂ ਕਰਨਾ ਪਊ। ਕਹਿੰਦਾ ਵੀ ਗਰੰਟੀ ਕੋਈ ਨਹੀਂ। ਕਹਿੰਦਾ ਮੈਂ ਕੱਲ੍ਹ ਦੀ ਵੀ ਗਰੰਟੀ ਨਹੀਂ ਕਰ ਸਕਦਾ। ਕਹਿੰਦਾ ਵੀ ਇਹ ਕੁਛ ਨਹੀਂ ਇਸ ਦੇ ਬਾਰੇ ਕਿਹਾ ਜਾ ਸਕਦਾ, ਪਰ ਮੈਂ ਇਹ ਕਹਿੰਦਾ ਆ ਵੀ ਗ੍ਰੇਟੈਸਟ ਇਕੋਨਮੀ ਹੋਊਗੀ ਇਤਿਹਾਸ ਦੇ ਵਿੱਚ, ਜਿੱਦਾਂ ਆਪਾਂ ਪ੍ਰੀ ਕੋਵਿਡ ਦੇ ਵਿੱਚ ਦੇਖਿਆ ਸੀਗਾ। ਸੋ ਟੈਰਿਫ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਉਹ ਅਸਰ ਪੈ ਸਕਦਾ ਆ। ਇਹ ਬਾਰ-ਬਾਰ ਜਿਹੜਾ ਉਹ ਲੋਕ ਦੱਸ ਰਹੇ ਆ, ਅਰਥ ਸ਼ਾਸਤਰੀ ਜਿਹੜੇ ਦੱਸਦੇ ਆ। ਪਰ ਹੁਣ ਦੇਖੋ ਇਸ ਦੇ ਨਾਲ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਸੋ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੇ ਵਿਰੋਧੀਆਂ ਦੇ ਉਲਟ ਵੀ ਜਿਹੜਾ ਉਹ ਜਾ ਸਕਦੇ ਹੈਗੇ ਆ। ਕਹਿੰਦੇ ਵੀ ਜਿਹੜੇ ਕਰਪਟ ਨੇ ਉਹਨਾਂ ਨੂੰ ਜਿਹੜਾ ਉਹ ਬਚਣ ਦੀ ਲੋੜ ਆ। ਜਿਹੜਾ ਧੱਕਾ ਕਰਦੇ ਆ ਉਹਨਾਂ ਨੂੰ ਜਿਹੜਾ ਉਹ ਬਚਣ ਦੀ ਲੋੜ ਆ। ਉਹਨਾਂ ਨੇ ਕਿਹਾ ਵੀ ਮੈਂ ਇਹ ਸਾਰਾ ਕੁਛ ਅਟਾਰਨੀ ਜਨਰਲ, ਜੇ ਉਹ ਉਹਨਾਂ ਦਾ ਰਾਹ ਪੱਧਰਾ ਹੁੰਦਾ ਆ, ਅਟਾਰਨੀ ਜਨਰਲ ਉਹ ਨਿਯੁਕਤ ਹੋ ਜਾਂਦੇ ਆ, ਤੇ ਉਹਨਾਂ ਦੇ ਉੱਤੇ ਜਿਹੜਾ ਉਹ ਛੱਡੂਗਾ ਜਿਨ੍ਹਾਂ ਨੇ ਇਨਵੈਸਟੀਗੇਸ਼ਨਸ ਟਰੰਪ ਹੋਣਾ ਦੇ ਉਲਟ ਕੀਤੀਆਂ ਇਸ ਪ੍ਰਸ਼ਾਸਨ ਦੇ ਵਿੱਚ, ਉਹਨਾਂ ਨੂੰ ਦੇਖਣ ਲਈ। ਉਧਰ ਨਿਊਯਾਰਕ ਟਾਈਮਜ਼ ਵਾਲਿਆਂ ਨੇ ਇੱਕ ਓਪੀਨੀਅਨ ਆਰਟੀਕਲ ਛਾਪਿਆ ਸੀ, ਜਿਸ ਦੇ ਵਿੱਚ ਉਹ ਬਾਈਡਨ ਹੋਣਾ ਨੂੰ ਇਹ ਕਹਿ ਰਹੇ ਸੀਗੇ ਵੀ ਭਾਈ ਜਿਹੜੇ ਵੀ ਇਦਾਂ ਦੇ ਬੰਦੇ ਆ ਉਹਨਾਂ ਨੂੰ ਪਹਿਲਾਂ ਹੀ ਤੁਸੀਂ ਜਿਹੜੀ ਮਾਫੀ ਦੇ ਕੇ, ਜਿਹੜੀ ਪਾਰਡਨ ਕਰਕੇ ਜਿਹੜਾ ਚਲੇ ਜਾਓ, ਬਾਅਦ 'ਚ ਪਤਾ ਨਹੀਂ ਅੱਗੇ ਜਾ ਕੇ ਟਰੰਪ ਹੋਣਾ ਨੇ ਉਹਨਾਂ ਦੇ ਨਾਲ ਕੀ ਕਰਨਾ। ਸੋ ਨਵੇਂ ਸੂਰਜ ਰੋਜ਼ ਨਵੇਂ ਚੰਨ ਜਿਹੜੇ ਆ ਅਮਰੀਕਾ ਦੇ ਵਿੱਚ ਇੱਕ ਹਿਸਾਬ ਦੇ ਨਾਲ ਚੜ੍ਹ ਰਹੇ ਆ। ਸੋ ਸਿਆਸੀਕਰਨ ਹਰ ਇੱਕ ਚੀਜ਼ ਦਾ, ਹਰ ਇੱਕ ਖੇਤਰ ਦਾ, ਹਰ ਇੱਕ ਮਹਿਕਮੇ ਦਾ ਉਹ ਹੁੰਦਾ ਜਿਹੜਾ ਉਹ ਜਾ ਰਿਹਾ ਨਜ਼ਰ ਆ ਰਿਹਾ ਆ। ਸੋ ਸ਼ੁਰੂਆਤ ਕਿਹਨੇ ਕੀਤੀ, ਕਿਵੇਂ ਕੀਤੀ, ਪਰ ਅੱਜ ਜਿਹੜੀ ਉਹ ਆਪਾਂ ਇਸ ਹਾਲਤ ਦੇ ਵਿੱਚ ਇੱਥੇ ਪਹੁੰਚ ਚੁੱਕੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਪਰ ਇਹ ਆ ਵੀ 20 ਜਨਵਰੀ ਤੋਂ ਬਾਅਦ ਹਰਜੋਤ ਸਿੰਘ ਜੀ ਖਾਸੀ ਜਿਹੜੀ ਹਲਚਲ ਆ, ਹਫੜਾ ਦਫੜੀ ਆ, ਧੜਥੱਲੀ ਆ, ਉਹ ਪੂਰੀ ਤਰ੍ਹਾਂ ਮਚੀ ਜਾਵੇਗੀ। ਅਗਲੀ ਖਬਰ ਵੱਲ ਚਲੀਏ। ਆਪਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਕੈਲੀਫੋਰਨੀਆ ਸਟੇਟ ਦੇ ਵਿੱਚ ਫੇਲ ਹੋ ਗਿਆ ਸੀ। ਉਹਨੂੰ ਹੁਣ ਦੁਬਾਰਾ ਕੀ ਲਿਆਉਣ ਦੀ ਟਰਾਈ ਕੀਤੀ ਜਾਊਗੀ। ਸਿੱਖ ਜੈਨੋਸਾਈਡ ਦਾ ਬਿੱਲ US ਕਾਂਗਰਸ ਦੇ ਵਿੱਚ ਹੈਗਾ, ਪਾਸ ਹੁੰਦਾ ਕਿ ਨਹੀਂ ਹੁੰਦਾ, ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਇੱਕ ਵਾਰੀ ਫੇਰ ਇੱਕੋ ਇੱਕ ਜਿਹੜਾ ਹਿੰਦੂ MP ਹੈਗਾ ਚੰਦਰਾ ਆਰੀਆ, ਉਹਦੇ ਨੋ ਕਹਿਣ ਦੇ ਉੱਤੇ ਇਹ ਬਿੱਲ ਫੇਰ ਫੇਲ ਹੋ ਗਿਆ। ਸੈਕੰਡ ਟਾਈਮ ਇਸ ਬਿੱਲ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਜਦ ਕਿ ਮੌਜੂਦਾ ਇੰਡੀਆ ਦਾ ਜੋ ਹੋਮ ਮਿਨਿਸਟਰ ਹੈਗਾ, ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਆ, ਉਹਨ ਵੀ ਇੱਕ ਟਾਈਮ ਤੇ ਕਿਹਾ ਸੀ ਵੀ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕੀਤਾ ਹੈਗਾ। ਹੁਣ ਤੁਸੀਂ ਦੇਖੋ ਭਈ ਅਮਰੀਕਾ ਕੈਨੇਡਾ 'ਚ ਸਿੱਖ ਇਹ ਬਿੱਲ ਲੈ ਕੇ ਆਉਂਦੇ ਆ ਤਾਂ ਕਿ ਹਿਸਟਰੀ ਦੇ ਵਿੱਚ ਇਹ ਪਿਆ ਹੋਵੇ। ਅੱਜ ਤੋਂ 50-100 ਸਾਲ ਨੂੰ ਕੋਈ ਵੀ ਆਵੇ ਦੇਖੇ ਵੀ ਯਾਰ ਇਸ ਕਮਿਊਨਿਟੀ ਦੇ ਨਾਲ ਐਡਾ ਧੱਕਾ ਹੋਇਆ ਸੀ। ਸੋ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ MP ਜਿਹੜੇ ਸੁਖ ਧਾਲੀਵਾਲ, ਉਹ 1984 ਦਾ ਐਂਟੀ ਸਿੱਖ ਰਾਇਟਸ ਵਾਲਾ ਜਿਹੜਾ ਮੋਸ਼ਨ ਆ ਉਹ ਲੈ ਕੇ ਆਏ। ਤੇ ਲਿਬਰਲ ਹੀ ਪਾਰਟੀ ਦਾ ਇੱਕ MP ਹੈਗਾ ਚੰਦਰਾ ਆਰੀਆ, ਉਸਨੇ ਹਮੇਸ਼ਾ ਬਹੁਤ ਜ਼ਹਿਰ ਉਗਲਦਾ ਰਹਿੰਦਾ, ਤੇ ਉਸਨੇ ਨੋ ਕਿਹਾ। ਤੇ ਉਹ ਕਿਉਂਕਿ ਇਹਦੇ 'ਚ ਜਨੈਨੀਮਸ ਹੋਣਾ ਚਾਹੀਦਾ ਸੀ, ਤੇ ਇਸ ਕਰਕੇ ਉਹ ਬਿੱਲ ਅੱਗੇ ਨਹੀਂ ਜਾ ਸਕਿਆ। ਦੂਜੀ ਵਾਰੀ ਇਹ ਬਿੱਲ ਜਿਹੜਾ ਫੇਲ ਹੋ ਗਿਆ ਹੈਗਾ, ਤੇ ਇੰਡੀਆ ਦੀਆਂ ਅਖਬਾਰਾਂ ਨੇ ਇਸ ਇਸ਼ੂ ਨੂੰ ਬਹੁਤ ਚੱਕਿਆ ਹੈਗਾ, ਤੇ ਉਹ ਕਹਿ ਰਹੇ ਆ ਵੀ ਹਾਂ ਬਹੁਤ ਵਧੀਆ ਹੋਇਆ ਵੀ ਇਹ ਬਿੱਲ ਜਿਹੜਾ ਆ ਪਾਸ ਨਹੀਂ ਹੋ ਸਕਿਆ ਹੈਗਾ। ਇਸ ਤੋਂ ਬਿਨਾਂ ਜੋ ਚੰਦਰਾ ਆਰੀਆ ਆ, ਉਸਨੇ ਕਿਹਾ ਵੀ ਜਿਹੜੇ ਕੈਨੇਡਾ ਦੇ ਵਿੱਚ ਹਿੰਦੂ ਰਹਿੰਦੇ ਆ ਲੋਕ, ਹਿੰਦੂ ਕੈਨੇਡੀਅਨ, ਉਹਨਾਂ ਨੂੰ ਇਸ ਦੇ ਉਲਟ ਬੋਲਣਾ ਚਾਹੀਦਾ ਹੈਗਾ। ਸੋ ਇਹ ਦੇਖੋ ਵੀ ਜੇ ਕਿਸੇ ਦੇ ਨਾਲ ਜ਼ੁਲਮ ਹੋਇਆ ਹੋਵੇ, ਜਦੋਂ ਸਿੱਖ ਆ, ਜੇ ਕਿਸੇ ਹਿੰਦੂ ਨਾਲ ਬੰਗਲਾਦੇਸ਼ ਜ਼ੁਲਮ ਹੁੰਦਾ ਤੇ ਸਿੱਖ ਹਮੇਸ਼ਾ ਓਪਨਲੀ ਕਹਿੰਦੇ ਭਈ ਇਹ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ, ਆਪਾਂ ਬੋਲਦੇ ਆਏ ਆ। ਤੇ ਪਰ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਹੋਵੇ ਤੇ ਇੱਕ ਇਲੈਕਟਡ ਆਫੀਸ਼ੀਅਲ ਇਹ ਕਹੇ ਵੀ ਨਹੀਂ ਇਹ ਬਿੱਲ ਨਹੀਂ ਲੈ ਕੇ ਆਣਾ, ਤੇ ਉਹ ਨੈਚੁਰਲੀ ਫਿਰ ਇੰਡੀਆ ਦੇ ਉਹ ਇਹ ਨਹੀਂ ਪਤਾ ਚੱਲ ਰਿਹਾ ਵੀ ਉਹ ਕੈਨੇਡਾ ਦਾ MP ਆ ਜਾਂ ਇੰਡੀਆ ਦਾ MP ਆ। ਲੱਗਦਾ ਇੰਡੀਆ ਕੈਨੇਡਾ ਦੇ ਵਿੱਚ MP ਹੋ ਕੇ ਕੈਨੇਡੀਅਨ ਸਿੱਖਾਂ ਦਾ ਕੰਸਰਨ ਹੋ ਕੇ ਤੁਸੀਂ ਉਲਟ ਉਹਦੇ ਜਿਹੜੇ ਆ ਨਹੀਂ, ਉਹ ਤਾਂ ਹਰਜੋਤ ਸਿੰਘ ਜੀ ਕਲੀਅਰ ਹੀ ਹੈ। ਤਾਂ ਹੁਣ ਉੱਥੋਂ ਦੇ ਲੋਕਾਂ ਨੇ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਦੇਖਣਾ ਵੀ ਇਹੋ ਜਿਹੇ ਬੰਦੇ ਨੂੰ ਜਿਤਾਉਣਾ ਚਾਹੀਦਾ ਹੈ ਜਾਂ ਨਹੀਂ ਜਿਤਾਉਣਾ ਚਾਹੀਦਾ, ਜਾਂ ਜੋ ਵੀ ਜਿਹੜਾ ਉਹ ਕਰਦੇ ਆ। ਇਹ ਯੂਨੈਨਿਮਸ ਕੰਸੈਂਟ ਦੇ ਨਾਲ ਇਹ ਬਿੱਲ ਲਿਆਂਦਾ ਗਿਆ ਸੀ। ਇੱਕ ਵੀ ਨੋ ਜਿਹੜੀ ਆਵਾਜ਼ ਆ ਉਹ ਇਸ ਬਿੱਲ ਨੂੰ ਰੱਦ ਕਰਾ ਦਿੰਦੀ ਆ। ਜੇ ਵੋਟਾਂ ਕਰਾਉਂਦੇ ਤਾਂ ਡਿਫਰੈਂਟ ਸਟੋਰੀ ਸੀ, ਪਰ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਯੂਨੈਨਿਮਸ ਯਾਨੀ ਕਿ ਸਰਬਸੰਮਤੀ ਦੇ ਨਾਲ ਇਸ ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਆ ਉੱਥੇ ਪਾਸ ਜਿਹੜਾ ਉਹ ਕਰਾਇਆ ਜਾਵੇ। ਪਰ ਚੰਦਰਾ ਆਰਿਆ ਵਰਗੀਆਂ ਜਿਹੜੀਆਂ ਭੇਡਾਂ ਉੱਥੇ ਬੈਠੀਆਂ ਆ, ਉਹਨਾਂ ਨੇ ਇਸ ਸਾਰੇ ਹੀ ਕਾਰਜ ਦੇ ਉੱਤੇ ਜਿਹੜਾ ਪਾਣੀ ਫੇਰ ਦਿੱਤਾ ਹੈਗਾ ਆ, ਤੇ ਉਹ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਪਹਿਲਾਂ ਵੀ ਹੋਇਆ ਸੀ,
ਹੁਣ ਵੀ ਜਿਹੜਾ ਉਹ ਹੋਇਆ ਆ, ਜਿਹੜਾ ਮੋਦੀ ਦੇ ਨਾਲ ਮੀਟਿੰਗਾਂ ਕਰਦਾ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਉਹੀ ਗੱਲ ਕਰਦਾ, ਇੱਥੋਂ ਕਿ ਸਿੱਖਾਂ ਖਿਲਾਫ ਹਮੇਸ਼ਾ ਜਿਹੜੀ ਉਹ ਜ਼ਹਿਰ ਉਗਲਦਾ ਰਹਿੰਦਾ ਆ। ਉਹ ਸਾਰੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਆਪਣੇ ਜਿਹੜੇ ਉਹ ਸਾਹਮਣੇ ਹੈਗੀਆਂ ਆ। ਸੋ ਹੁਣ ਦੇਖੋ ਕੀ ਉਸ ਦੇ ਵਿੱਚ ਬਣਦਾ ਆ, ਤੇ ਕੀ ਜਿਹੜਾ ਉਹ ਉੱਥੇ ਕੀਤਾ ਜਿਹੜਾ ਜਾਊਗਾ। ਪਰ ਬੜੀ ਅਫਸੋਸਜਨਕ ਘਟਨਾ ਜਿਹੜੀ ਇਹ ਵਾਪਰੀ ਆ, ਜਿੱਥੇ ਚੰਦਰਾ ਆਰਿਆ ਜਿਹੜਾ MP ਆ ਉੱਥੇ ਦਾ, ਉਹਨੇ ਸਿੱਖਾਂ ਖਿਲਾਫ ਹੋਈ ਹਿੰਸਾ, ਸਿੱਖਾਂ ਦਾ ਜਿਹੜਾ ਹੋਇਆ ਨਰਸੰਹਾਰ ਆ, ਉਹਨਾਂ ਦਾ ਜਿਹੜਾ ਜੈਨੋਸਾਈਡ ਹੋਇਆ ਆ, ਉਸ ਨੂੰ ਮੰਨਣ ਵਾਲੇ ਬਿੱਲ ਦੇ ਉਲਟ ਜਿਹੜੀ ਨਾ ਕਰਕੇ ਉਸ ਬਿੱਲ ਨੂੰ ਕਿਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਬਿਲਕੁਲ ਉੱਥੇ ਰਹਿੰਦੇ ਜਿਹੜੇ ਸਿੱਖ ਆ ਜਾਂ ਜਿਹੜੇ ਵੀ ਹਿੰਦੂ ਵੀ ਆ, ਜਿਨ੍ਹਾਂ ਨੂੰ ਹਮਦਰਦੀ ਹੈਗੀ ਸਿੱਖਾਂ ਦੇ ਨਾਲ, ਉਹ ਘੱਟੋ ਘੱਟ ਜਿਹੜੀ ਇਲੈਕਸ਼ਨ ਆਣੀ ਆ ਇਹਨੂੰ ਜੀ ਆ ਬਿਲਕੁਲ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਭਾਈ, ਮੈਂ ਐਗਜ਼ਾਮਪਲ ਜ਼ਰੂਰ ਦਿੰਦਾ, ਹਮੇਸ਼ਾ ਦਿੰਦਾ ਹੁੰਦਾ, ਜਿਹੜੇ ਨਵੇਂ ਸਰੋਤੇ ਜਿਨ੍ਹਾਂ ਨੂੰ ਨਹੀਂ ਪਤਾ, ਅਮਰੀਕਾ ਦੇ ਵਿੱਚ ਇੱਕ ਕਾਂਗਰਸਮੈਨ ਹੋਇਆ ਸਟੀਫਨ ਸੋਲਰਾਜ, ਡੈਮੋਕ੍ਰੇਟ ਸੀਗਾ, ਬਹੁਤ ਹੀ ਇੰਡੀਆ ਦਾ ਮਾਊਥਪੀਸ ਸੀਗਾ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਸ ਤੋਂ ਬਾਅਦ ਹਮੇਸ਼ਾ ਹੀ ਉਹ ਸਿੱਖਾਂ ਦੇ ਅਗੇਂਸਟ ਬੋਲਦਾ ਰਹਿੰਦਾ ਸੀ, ਖਾਸ ਕਰਕੇ ਕਈ ਵਾਰੀ ਤਾਂ ਉਹਨੂੰ ਸਿੱਖਾਂ ਨੂੰ ਟੈਰਰਿਸਟ ਵੀ ਕਿਹਾ ਸੀ। ਹਿਚਕਨ ਪਾ ਕੇ ਰੱਖਦਾ ਸੀ ਜਿੱਦਾਂ ਨਹਿਰੂ ਪਾ ਕੇ ਰੱਖਦਾ। ਇੱਕ ਵਾਰੀ ਸਿਧਾਰਥ ਸ਼ੰਕਰ ਰੇ ਜੋ ਪੰਜਾਬ ਦਾ ਬੁੱਚੜ ਗਵਰਨਰ ਰਿਹਾ, ਉਹ ਸੈਨ ਫਰਾਂਸਿਸਕੋ ਆਇਆ ਸੀ ਤੇ ਇਹ ਸਟੀਫਨ ਸੋਲਰਾਜ ਵੀ ਆਇਆ ਸੀ ਤੇ ਬਹੁਤ ਵੱਡੀ ਗਿਣਤੀ 'ਚ ਸਿੱਖ ਉੱਥੇ ਪ੍ਰੋਟੈਸਟ ਕਰਨ ਗਏ ਸੀ। ਮੈਂ ਵੀ ਉਦੋਂ ਗਿਆ ਸੀ। ਇਹ ਮੇਰੇ ਖਿਆਲ ਨਾਲ 91-92 ਦੀ ਸ਼ਾਇਦ ਗੱਲ ਹੈਗੀ ਆ, ਕਾਫੀ ਪੁਰਾਣੀ ਗੱਲ ਆ। ਤੇ ਇੱਕ ਵਾਰ ਫਿਰ ਕੀ ਹੋਇਆ ਵੀ ਜਦੋਂ ਉੱਥੇ ਇਲੈਕਸ਼ਨ ਹੋਈ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਕਾਂਗਰਸਮੈਨ ਆ ਉਹਦੀ ਇਲੈਕਸ਼ਨ ਹਰ ਵਾਰ 2 ਸਾਲ ਬਾਅਦ ਹੁੰਦੀ ਹੈਗੀ ਆ, ਤੇ ਬਹੁਤ ਵਾਰ ਜਿਹੜੇ ਆਪਣੇ ਜੰਗ ਬੱਚੇ ਆ ਜਾਂ ਇੱਥੇ ਦੇ ਜਿਹੜੇ ਬੋਰਨ ਹੈਗੇ, ਉਹ ਕਹਿੰਦੇ ਦੇਖੋ ਜੀ ਸਾਡੇ ਬਜ਼ੁਰਗਾਂ ਨੇ ਕੀ ਕੀਤਾ, ਲੜਦੇ ਰਹਿੰਦੇ ਗੁਰੂ ਘਰਾਂ 'ਚ, ਹੋਰ ਕੁਛ ਨਹੀਂ ਕਰਦੇ ਹੈਗੇ। ਸੋ 3000 ਤੋਂ ਵੱਧ ਆਪਣੇ ਪੰਜਾਬੀ ਸਿੱਖ ਡਰਾਈਵਰ ਸੀ ਨਿਊਯਾਰਕ ਦੇ ਵਿੱਚ। ਉਹਨਾਂ ਨੇ ਇਲੈਕਸ਼ਨ ਵਾਲੇ ਦਿਨ ਸਾਰੇ ਮੀਡੀਆ ਨੂੰ ਕਹਿ ਦਿੱਤਾ ਵੀ ਹਾਂ ਅਸੀਂ ਜਿਹੜੀਆਂ ਫ੍ਰੀ ਰਾਈਡ ਦਊਂਗੇ ਜਿਹੜੇ ਲੋਕ ਵੋਟ ਪਾਉਣ ਜਾਊਗੇ, ਕਿਉਂਕਿ ਉਹਦਾ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਇਹਨੀ ਮੇਲ ਇਨ ਬੈਲਟ ਕਰਤਾ, ਬਹੁਤ ਸਟੇਟਾਂ 'ਚ ਹਜੇ ਵੀ ਹੈਗਾ, ਤੁਹਾਨੂੰ ਲਾਈਨ 'ਚ ਜਾ ਕੇ ਲੱਗਣਾ ਪੈਂਦਾ ਜਦੋਂ ਵੋਟ ਪੈਂਦੀ ਆ। ਤੇ 3000 ਚੋਂ ਮੈਜੋਰਟੀ ਜਿਹੜੇ ਸਿੱਖ ਡਰਾਈਵਰ ਸੀ ਉਹਨਾਂ ਨੇ ਫ੍ਰੀ ਟੈਕਸੀ ਸਾਰਾ ਦਿਨ ਰਨ ਕੀਤੀ। ਲੋਕਾਂ ਨੇ ਵੀ ਜਿਹਨੂੰ ਵੀ ਵੋਟ ਪਾਣੀ ਆ, ਤੇ ਜਦੋਂ ਵੀ ਉਹਨਾਂ ਨਾਲ ਕੋਈ ਬਹਿੰਦਾ ਸੀ, ਜਿਨ੍ਹਾਂ ਨੂੰ ਰਾਈਡ ਦਿੰਦੇ ਸੀ, ਉਹਨਾਂ ਨੂੰ ਦੱਸਦੇ ਸੀ ਵੀ ਸਾਡੇ ਨਾਲ ਆਹ ਜ਼ੁਲਮ ਹੋਇਆ, ਇੰਨੇ ਸਿੱਖ ਮਾਰੇ ਗਏ, ਤੇ ਇਹ ਕਾਂਗਰਸਮੈਨ ਜਿਹੜਾ ਆ ਉਹ ਉਸ ਜ਼ਾਲਮ ਸਰਕਾਰ ਦੀ ਸਪੋਰਟ ਕਰਦਾ ਤੇ ਉਸ ਨੂੰ ਹਰਾਇਆ ਸੀ। ਸੋ ਕੈਨੇਡਾ ਵਾਸਤੇ ਜਿਹੜੇ ਸਿੱਖ ਆ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਭਾਈ, ਵੀ ਜੇ ਕੈਨੇਡਾ ਦਾ MP ਉਹ ਕੈਨੇਡਾ ਦਾ ਨਾ ਹੋ ਕੇ ਹੋਰ ਮੁਲਕਾਂ ਦੀ ਜਿਹਦੇ ਉੱਤੇ ਸ਼ਰੇਆਮ ਚਾਰਜ ਲੱਗਦੇ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ, ਤੇ ਤੁਹਾਨੂੰ ਉਸ ਬੰਦੇ ਨੂੰ ਉੱਥੇ ਦੀ ਜਿਹੜੀ ਪਾਰਲੀਮੈਂਟ ਚੋਂ ਬਾਹਰ ਕੱਢਣਾ ਚਾਹੀਦਾ ਹੈਗਾ। ਬਾਹਰ ਕੱਢਣਾ ਕਿੱਦਾਂ ਹੈ, ਉਹ ਵੋਟਾਂ ਰਾਹੀਂ ਕੱਢ ਹੋਣਾ ਹੈਗਾ। ਸੋ ਸਟੀਫਨ ਸੋਲਰਾਜ ਦੀ ਜਿਹੜੀ ਐਗਜ਼ਾਮਪਲ ਆ ਅਮਰੀਕਾ ਦੀ, ਸਟੀਫਨ ਸੋਲਰਾਜ, ਤੇ ਉਹ ਤੁਹਾਨੂੰ ਜਿਹੜੀ ਆ ਕੈਨੇਡਾ ਦੇ ਵਿੱਚ ਜਿਹੜੀ ਆ ਦੁਹਰਾਉਣੀ ਚਾਹੀਦੀ ਹੈਗੀ ਆ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਉਹ ਇਸ ਟਾਈਮ ਹੋਈ ਆ, ਤੇ ਜ਼ਰੂਰ ਉਹਨਾਂ ਨੂੰ ਦੇਖਣ ਦੀ ਲੋੜ ਆ ਵੀ ਕੀ ਇਸ ਦੇ ਵਿੱਚ ਕੀਤਾ ਜਾਣਾ ਚਾਹੀਦਾ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ। ਜਾਂਦੇ ਜਾਂਦੇ ਦੱਸ ਦਈਏ, ਸਪੋਰਟਸ ਦੇ ਖੇਤਰ ਤੋਂ ਇੱਕ ਬਹੁਤ ਵੱਡੀ ਕਹਿ ਲਓ ਵੀ ਡੀਲ ਬਣੀ ਆ, ਵਰਲਡ ਰਿਕਾਰਡ ਜਿਹੜਾ ਬਣਿਆ ਆ। ਬੇਸਬਾਲ ਦਾ ਸਟਾਰ ਹੁਆਨ ਸੋਟੋ, $765 ਮਿਲੀਅਨ ਦੀ ਉਸਦੀ ਡੀਲ ਹੋਈ ਆ ਨਿਊਯਾਰਕ ਮੈਟਸ ਦੇ ਨਾਲ। ਡੋਮਿਨਿਕਨ ਜਿਹੜੀ ਰਿਪਬਲਿਕ ਦਾ ਇਹ ਬੇਸਬਾਲ ਪਲੇਅਰਸ ਆ, ਇਹ ਮੈਟਸ ਦੇ ਵਿੱਚ ਮੂਵ ਹੋਊਗਾ ਐਜ਼ ਏ ਫ੍ਰੀ ਏਜੰਟ। ਪਿਛਲਾ ਸਾਲ ਇਸਨੇ ਨਿਊਯਾਰਕ ਯੈਂਕੀਜ਼ ਦੇ ਨਾਲ ਲਾਇਆ ਸੀ। 15 ਸਾਲ 'ਚ $765 ਮਿਲੀਅਨ ਇੱਕ ਐਥਲੀਟ ਨੂੰ, ਇੱਕ ਖਿਡਾਰੀ ਨੂੰ ਜਿਹੜੇ ਮਿਲਣੇ ਆ। ਇਹ ਹੁਣ ਤੱਕ ਦਾ ਦੁਨੀਆ ਦੇ ਵਿੱਚ ਕਿਸੇ ਵੀ ਪ੍ਰੋਫੈਸ਼ਨਲ ਸਪੋਰਟਸ ਦਾ ਸਭ ਤੋਂ ਵੱਡਾ ਜਿਹੜਾ ਰਿਕਾਰਡ ਹਰਜੋਤ ਸਿੰਘ ਜੀ ਬਣਿਆ ਆ। ਸੋ ਨਿਊਯਾਰਕ ਮੈਟਸ ਨੇ ਤੇ ਡੋਮਿਨਿਕਨ ਬੇਸਬਾਲ ਜਿਹੜਾ ਸੁਪਰਸਟਾਰ ਹੁਆਨ ਸੋਟੋ ਆ, ਉਹਨਾਂ ਨੇ 15 ਸਾਲ ਦੀ ਜਿਹੜੀ ਡੀਲ ਆ ਇਸ ਦੇ ਵਿੱਚ ਬਣਾਈ ਆ। ਨਹੀਂ ਤਾਂ ਬਹੁਤ ਸਾਰੀਆਂ ਪ੍ਰੋਫੈਸ਼ਨਲ ਸਪੋਰਟਸ ਦੇ ਵਿੱਚ ਲਿਮਿਟ ਹੁੰਦੀ ਆ ਵੀ ਕਿੰਨਾ ਖਰਚਾ ਕਰਕੇ ਤੁਸੀਂ ਇੱਕ ਪਲੇਅਰ ਨੂੰ ਆਪਣੀ ਟੀਮ ਦੇ ਲਈ ਖਿਡਾਉਣ ਦੇ ਲਈ ਇੱਕ ਹਿਸਾਬ ਦੇ ਨਾਲ ਬਾਏ ਕਰ ਸਕਦੇ ਆ। ਬੇਸਬਾਲ ਦੇ ਵਿੱਚ ਮੈਨੂੰ ਲੱਗਦਾ ਇਦਾਂ ਦੀ ਕੋਈ ਵੀ ਲਿਮਿਟ ਜਿਹੜੀ ਉਹ ਨਹੀਂ ਹੈਗੀ। ਸੋ ਇਹ ਜਿਹੜਾ ਨਵਾਂ ਰਿਕਾਰਡ ਜਿਹੜਾ ਉਹ ਬਣਿਆ ਹੈਗਾ ਆ। ਪਹਿਲੋਂ $800 ਮਿਲੀਅਨ ਤੋਂ ਕਹਿੰਦੇ ਵੀ ESPN ਪਹਿਲਾਂ ਰਿਪੋਰਟ ਕਰ ਰਿਹਾ ਸੀ ਵੀ $800 ਮਿਲੀਅਨ ਤੋਂ ਵੀ ਵੱਧ ਹੋ ਸਕਦਾ ਹੈ ਜੇ ਬੈਂਚਮਾਰਕ ਮਿਟ ਸਕਦੇ ਆ। ਪਰ ਇਹ ਇਵੈਂਚੁਅਲੀ ਜਿਹੜਾ ਇਸਨੇ $765 ਮਿਲੀਅਨ ਦੇ ਉੱਤੇ ਜਿਹੜੀ ਆ ਉਹ ਸ਼ਾਦੀ ਭਰੀ ਆ। ਇਸ ਤੋਂ ਪਹਿਲਾਂ
10 ਸਾਲਾਂ ਦਾ $700 ਮਿਲੀਅਨ ਦਾ ਡੋਜਰਸ ਦਾ ਜਿਹੜਾ LA ਡੋਜਰਸ ਦਾ ਉਹਨਾਂ ਨੇ ਜੈਪਨੀਜ਼ ਸਟਾਰ ਸ਼ੋਈ ਓਟਾਨੀ ਉਸ ਨੂੰ ਪਿਛਲੇ ਸਾਲ ਜਿਹੜਾ ਉਹ ਸਾਈਨ ਕੀਤਾ ਸੀ। ਸੋ ਉਸਨੇ ਇਸ ਕਹਿ ਸਕਦੇ ਹਾਂ ਵੀ ਨਵੀਂ ਡੀਲ ਨੇ ਨਵਾਂ ਰਿਕਾਰਡ ਜਿਹੜਾ ਉਹ ਬਣਾਇਆ ਹੈਗਾ ਆ ਜੀ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਲੈਨੇ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।